ईरान ਦੀ ਜੰਗ ਖਤਮ ਕੀਤੀ ਜਾ ਸਕਦੀ ਹੈਗੀ ਆ। ਕਹਿੰਦੇ ਭਈ ਪੀਸ ਨੂੰ ਲੈ ਕੇ ਆਣਾ ਤੇ ਗਲਫ ਤੇ ਮਿਡਲ ਈਸਟ ਦੇ ਵਿੱਚ ਸਟੇਬਿਲਿਟੀ ਨੂੰ ਲੈ ਕੇ ਆਣਾ, ਇਹ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ। ਪੋਸਟ ਉਹਨਾਂ ਨੇ ਪਾਈ ਆ ਐਕਸ ਦੇ ਉੱਤੇ। ਇਸ ਪਲਾਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟ ਜਿਹੜਾ ਸੀਜ਼ ਫਾਇਰ ਹੋਣਾ ਚਾਹੀਦਾ ਆ, ਬੰਦ ਹੋਣੀ ਚਾਹੀਦੀ ਲੜਾਈ ਤੇ ਪੀਸ ਟਾਕਸ ਸ਼ੁਰੂ ਹੋਣੀਆਂ ਚਾਹੀਦੀਆਂ ਤੇ ਇਮੀਡੀਏਟਲੀ ਜਿਹੜਾ ਸਟੇਟ ਆਫ ਹਾਰਮੋਜ਼ ਆ ਉਸ ਨੂੰ ਖੋਲ ਦਿੱਤਾ ਜਾਣਾ ਚਾਹੀਦਾ ਹੈਗਾ ਆ। ਇਹ ਸਟੇਟਮੈਂਟ ਉਸ ਟਾਈਮ ਆਈ ਆ ਜਦੋਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਮੁਹੰਮਦ ਇਸ਼ਕਦਰ ਬੀਜਿੰਗ ਦੇ ਵਿੱਚ ਚਾਈਨਾ 'ਚ ਪਹੁੰਚੇ ਹੋਏ ਆ ਤੇ ਉਹ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਮਿਲੇ ਹੈਗੇ ਆ। ਉਸ ਟਾਈਮ ਦੇ ਉੱਤੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਦੂਸਰੇ ਪਾਸੇ ਅੱਜ ਈਰਾਨ ਦੀ ਇੱਕ ਮਿਜ਼ਾਈਲ ਨੇ ਇੱਕ ਹੋਰ ਗਲਫ ਸਟੇਟ ਦੇ ਵਿੱਚ ਜਿਹੜਾ ਸ਼ਿਪ ਸੀ, ਟੈਂਕਰ ਸੀ ਜਿਹੜਾ ਜੋ ਗੈਸ ਲੈ ਕੇ ਜਾ ਰਿਹਾ ਸੀ, ਉਸ ਨੂੰ ਹਿੱਟ ਕੀਤਾ ਹੈਗਾ ਆ। ਆਇਤੁੱਲਾ ਅਲੀ ਖਮੈਨੀ ਕਹਿੰਦੇ ਜਦੋਂ ਤਹਿਰਾਨ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਮਾਰਿਆ ਗਿਆ ਤੇ ਉਹਦਾ ਜਿਹੜਾ ਮੁੰਡਾ ਮੁਜਤਬਾ ਖਮੈਨੀ ਉਹ ਹੁਣ ਸਕਸੀਡ ਕਰ ਰਿਹਾ ਆ ਤੇ ਈਰਾਨ ਵਾਲੇ ਉਸ ਸਮੇਂ ਤੋਂ ਹੀ ਜਿਹੜੇ ਆ ਮਿਜ਼ਾਈਲ ਤੇ ਡਰੋਨਸ ਦੇ ਨਾਲ ਟਾਰਗੇਟ ਕਰ ਰਹੇ ਆ, ਚਾਹੇ ਉਹ ਇਜ਼ਰਾਈਲ ਹੋਵੇ, ਚਾਹੇ ਯੂਐਸ ਦੇ ਬੇਸਿਸ ਹੋਣ ਤੇ ਬਹੁਤ ਸਾਰੇ ਜਿਹੜੇ ਗਲਫ ਦੇ ਨੇਸ਼ਨਸ ਹੋਣ। ਸੋ ਪੂਰੀ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਰੋਕਿਆ ਜਾ ਸਕੇ। ਸੋ ਇਜ਼ਰਾਈਲ ਨੇ ਦੂਸਰੇ ਪਾਸੇ ਜਿਹੜੀ ਲੈਬਨਾਨ 'ਚ ਲੜਾਈ ਚੱਲ ਰਹੀ ਆ, ਉਹਨਾਂ ਨੂੰ 1 ਘੰਟਾ ਹੀ ਦਿੱਤਾ ਸੀ ਵੀ ਇਸ ਸ਼ਹਿਰ ਨੂੰ, ਇੱਕ ਹੋਰ ਬੈਰੂਤ ਦੀ ਨੇਬਰਹੁੱਡ ਹੈਗੀ ਆ, ਉੱਥੋਂ ਨਿਕਲ ਜਾਓ ਤੇ 1200 ਲੋਕ ਹੁਣ ਤੱਕ ਜਿਹੜੇ ਆ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਹੈਗਸਤ ਨੇ ਕਨਫਰਮ ਕੀਤਾ ਵੀ ਯੂਐਸ ਨੇ ਇੱਕ ਐਮੂਨੀਸ਼ਨ ਡਿਪੋ ਜਿਹੜਾ ਸੀਗਾ ਇਸਫਾਨ ਏਰੀਆ ਜੋ ਟਾਊਨ ਆ ਉੱਥੇ ਤਹਿਰਾਨ ਦੇ ਵਿੱਚ, ਈਰਾਨ ਦੇ ਵਿੱਚ, ਉਹਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈਗਾ ਆ। ਸੈਕਟਰੀ ਆਫ ਡਿਫੈਂਸ ਦੇ ਜਿਹੜੇ ਪੀਟ ਹੈਗਸਤ ਆ, ਉਹਨਾਂ ਨੇ ਵੀਡੀਓ ਦੇ ਵਿੱਚ ਕਨਫਰਮ ਕੀਤਾ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਦੇ ਕਹਿਣ ਦੇ ਮੁਤਾਬਕ ਅਸੀਂ ਜਿਹੜਾ ਆ ਇਸਫਹਾਨ ਜੋ ਐਮੂਨੀਸ਼ਨ ਡਿਪੋ ਆ ਉਸ ਨੂੰ ਯੂਐਸ ਬੰਬਰਸ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈਗਾ ਆ। ਕਹਿੰਦੇ ਭਈ 99.9% ਜਿਹੜਾ ਉਹਨਾਂ ਦਾ ਅਸੀਂ ਜਿਹੜਾ ਅਸਲਾ ਆ ਉਸ ਨੂੰ ਤਬਾਹ ਕਰ ਚੁੱਕੇ ਹੈਗੇ ਆ। ਆਪਾਂ B2 ਬੰਬਰ, B52 ਬੰਬਰਸ ਇਸ ਮਿਸ਼ਨ ਦੇ ਲਈ ਯੂਜ਼ ਕਰ ਰਹੇ ਹੈਗੇ ਆ। ਤੇ ਹੈਗਸਨ ਨੇ ਇਹ ਵੀ ਕਿਹਾ ਵੀ ਅਸੀਂ ਰੂਲ ਆਊਟ ਨਹੀਂ ਕਰਦੇ ਹੈਗੇ ਵੀ ਈਰਾਨ ਦੇ ਵਿੱਚ ਜਿਹੜੇ ਟਰੂਪ ਨਹੀਂ ਜਾਣਗੇ। ਕਹਿੰਦੇ ਸੈਕਟਰੀ ਆਫ ਸਟੇਟ ਪੀਟ ਹੈਗਸਤ ਉਹਨਾਂ ਨੇ ਕਿਹਾ ਵੀ ਡਿਡ ਨਾਟ ਰੂਲ ਆਊਟ ਦ ਪੋਸੀਬਿਲਿਟੀ ਆਫ ਪੁੱਟਿੰਗ ਅਮਰੀਕਨ ਟਰੂਪਸ ਔਨ ਦ ਗਰਾਊਂਡ ਇਨ ਈਰਾਨ। ਤੇ ਜਦੋਂ ਉਹਨਾਂ ਨੂੰ ਪੈਂਟਾਗਨ ਦੇ ਵਿੱਚ ਪੁੱਛਿਆ ਗਿਆ, ਕਹਿੰਦੇ ਵੀ ਅਸੀਂ ਕੋਈ ਵੀ ਜਿਹੜੀ ਆਪਸ਼ਨ ਆ ਉਹ ਯੂਜ਼ ਕਰ ਸਕਦੇ ਹੈਗੇ ਆ। ਤੇ ਯੂਐਸ ਨੇ ਕਿਹਾ ਵੀ ਜਿਹੜੇ ਬਾਹਰਲੇ ਮੁਲਕ ਆ ਉਹ ਤਿਆਰ ਰਹਿਣ ਹੁਣ ਸਟੇਟ ਆਫ ਹਾਰਮੋਜ਼ ਨੂੰ ਖਿਲਾਉਣ ਦੇ ਲਈ। ਸਾਡੀ ਇਹ ਜ਼ਿੰਮੇਵਾਰੀ ਨਹੀਂ। ਈਵਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿ ਦਿੱਤਾ ਵੀ ਤੁਸੀਂ ਸਾਡਾ ਸਾਥ ਨਹੀਂ ਦਿੱਤਾ, ਇਸ ਕਰਕੇ ਇਹ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ। ਜੀ, ਉਹਨਾਂ ਨੇ ਕਿਹਾ ਗੋ ਗੈਟ ਯੂਰ ਓਨ ਫਿਊਲ ਫਰੋਮ ਸਟੇਟ ਆਫ ਹਾਰਮੋਜ਼, ਜਸਟ ਟੇਕ ਦਾ ਫਿਊਲ। ਕਹਿੰਦੇ ਵੀ ਜੇ ਯੂਕੇ ਨੂੰ ਤੇ ਹੋਰ ਜਿਹੜੇ ਐਲਾਈਜ਼ ਆ ਉਹਨਾਂ ਦੇ ਉੱਤੇ ਗੁੱਸਾ ਜਿਹੜਾ ਉਹ ਝਾੜਦੇ ਹੋਏ ਟਰੰਪ ਹੋਣਾ ਨੇ ਇਹ ਜਿਹੜਾ ਤੱਤਾ ਬਿਆਨ ਇਹਨਾਂ ਨੂੰ ਦਿੱਤਾ ਜਿਹੜਾ ਉਹ ਹੈਗਾ ਆ। ਸੋ ਟਰੂਥ ਸੋਸ਼ਲ ਦੇ ਉੱਤੇ ਇਹ ਆਖਿਆ ਸੀਗਾ, ਕਹਿੰਦੇ ਵੀ ਯੂਕੇ ਸ਼ੁੱਡ ਬਿਲਡ ਅਪ ਕਰੇਜ, ਵੀ ਆਪਣੇ ਅੰਦਰ ਕਰੇਜ ਲਿਆਓ, ਹਿੰਮਤ ਲਿਆਓ ਤੇ ਜਿਹੜਾ ਸਟੇਟ ਆਫ ਹਾਰਮੋਜ਼ ਤੋਂ ਜਾ ਕੇ ਫਿਊਲ ਉੱਥੋਂ ਤੁਸੀਂ ਲੈ ਆਓ। ਸੋ ਕਹਿੰਦੇ ਵੀ ਇਹਦੇ ਨਾਲ ਆਪਣੇ ਲਈ ਲੜਨਾ ਜਿਹੜਾ ਉਹ ਤੁਸੀਂ ਸਿੱਖੋਗੇ। You will start learning how to fight for yourself. USA won't be there to help you anymore. ਸੋ ਈਰਾਨ ਦੀ ਵਾਰ ਤੋਂ ਬਾਅਦ 'ਚ ਲੱਗਦਾ ਨਾਟੋ ਦਾ ਵੀ ਹਰਜੋਤ ਸਿੰਘ ਜੀ ਸਮਾਪਤੀ ਕਿਤੇ ਨਾ ਕਿਤੇ ਉਸ ਪਾਸੇ ਵੱਲ ਨੂੰ ਜਿਹੜੀ ਉਹ ਕੰਮ ਵੱਧ ਰਹੀ ਆ। ਦਹਾਕਿਆਂ ਬੱਧੀ ਜਿਹੜੀ ਇਹ ਸਟ੍ਰੈਟੇਜਿਕ ਡਿਫੈਂਸ ਅਲਾਇੰਸ ਸੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ, ਜੋ ਪਿਛਲੀ ਵਾਰੀ ਵੀ ਕਾਫੀ ਥਿੜਕਦੀ ਰਹੀ, ਇਸ ਵਾਰ ਲੱਗਦਾ ਵੀ ਇਹ ਇੱਕ ਪਾਸੇ ਜਿਹੜੀ ਉਹ ਲੱਗ ਸਕਦੀ ਆ। ਪਰ ਵੈਸਟਰਨ ਐਲਾਈਜ਼ ਨੂੰ ਇਹ ਵੀ ਪਤਾ ਹੈ ਵੀ ਆਪਸ ਦੇ ਵਿੱਚ ਸਾਂਝ ਤੋਂ ਬਗੈਰ ਰਸ਼ੀਆ, ਚੀਨ, ਉਹਨਾਂ ਦਾ ਮੁਕਾਬਲਾ ਕਰਨਾ, ਕਿਉਂਕਿ ਭੂਗੋਲਿਕ ਤੌਰ ਦੇ ਉੱਤੇ ਜਿਓਗ੍ਰਾਫਿਕਲੀ ਬੜੇ ਛੋਟੇ ਛੋਟੇ ਮੁਲਕ ਨੇ ਸਾਰੇ ਯੂਰਪ ਦੇ। ਰਸ਼ੀਆ ਤੇ ਚੀਨ ਦੇ ਜਿਹੜੇ ਉਹ ਮੁਕਾਬਲੇ, USA ਕਾਫੀ ਵੱਡਾ ਆ ਜਿਓਗ੍ਰਾਫਿਕਲੀ ਵੀ, ਉੱਦਾਂ ਵੀ ਪਰ ਕੈਪੀਟਾ ਵਾਈਜ਼ ਵੀ ਤੇ GDP ਦੇ ਵਾਈਜ਼ ਵੀ। ਸੋ ਉਹ ਤਾਂ ਮੁਕਾਬਲਾ ਜਿਹੜਾ ਉਦੋਂ ਦਾ ਕਰ ਹੀ ਰਿਹਾ ਆ। ਪਰ ਸਾਰਿਆਂ ਦਾ ਜਿਹੜਾ ਸਾਥ ਜਿੱਦਾਂ ਇੱਕ ਦੂਜੇ ਦਾ ਟੁੱਟ ਜਾਊਗਾ ਤੇ ਕੀ ਦੇਖਣ ਵਾਲੀ ਗੱਲ ਹੋਊਗੀ। ਕੀ ਯੂਰਪ ਅਮਰੀਕਾ ਤੋਂ ਬਗੈਰ ਸਰਵਾਈਵ ਕਰ ਸਕੂਗਾ ਨਾਟੋ ਦੇ ਵਿੱਚ ਜੇ ਅਮਰੀਕਾ ਨਹੀਂ ਆ? ਤੇ ਕੀ ਉਹਨਾਂ ਦਾ ਜਿਹੜਾ ਡਿਫੈਂਸ ਵਾਲਾ ਗੱਲ ਆ
ਉਹ ਕਰ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਕਿਉਂਕਿ ਯੂਰਪ ਨੇ ਮੁੱਢ ਤੋਂ ਹੀ ਸਾਰੀ ਜਿਹੜੀ ਡਿਫੈਂਸ ਦਾ ਭਾਰ ਆ ਉਹ ਅਮਰੀਕਾ ਦੇ ਉੱਤੇ ਲਾ ਦਿੱਤਾ। ਉਹਨਾਂ ਨੇ ਕਦੇ ਚੇਤੇ 'ਚ ਵੀ ਨਹੀਂ ਸੀਗਾ ਵੀ ਇੱਦਾਂ ਦੇ ਵੀ ਜਿਹੜੇ ਰਿਸ਼ਤੇ ਆ ਉਹ ਆ ਸਕਣਗੇ। ਉਹ ਹਮੇਸ਼ਾ ਹੀ ਸੋਚਦੇ ਸੀਗੇ ਵੀ ਜਦੋਂ ਕਿਤੇ ਮਾੜਾ ਮੋਟਾ ਉੱਤੇ ਥੱਲੇ ਹੋਊਗਾ ਤਾਂ ਇਵੈਂਚੁਅਲੀ ਆਪਸ ਦੇ ਵਿੱਚ ਮਿਲ ਜਾਣਗੇ। ਪਰ ਟਰੰਪ ਹੋਣਾ ਦੇ ਅੱਜ ਜਿਹੜੇ ਗੁੱਸੇ ਭਰੇ ਜਿਹੜੇ ਬਿਆਨ ਆ ਵੀ ਜਾਓ ਆਪਣਾ ਤੇਲ ਆਪੇ ਹੀ ਲੈ ਆਓ, ਲਿਆਓ ਹਿੰਮਤ ਤੇ ਦੇਖੋ, ਜਾ ਕੇ ਦੇਖੋ ਵੀ ਕੀ ਜਿਹੜਾ ਹੁੰਦਾ ਹੈ ਵੀ ਅਸੀਂ ਹੁਣ ਤੁਹਾਡੀ ਮਦਦ ਨਹੀਂ ਕਰਾਂਗੇ। ਸੋ ਇਹਦੇ ਡੂੰਘੇ ਤੇ ਲੰਬੇ ਸਿੱਟੇ ਜਿਹੜੇ ਆ ਉਹ ਅੱਗੇ ਨਿਕਲ ਸਕਦੇ ਆ। ਇਸੇ ਤਰੀਕੇ ਦੇ ਨਾਲ ਮਿਡਲ ਈਸਟ ਤੇ ਇਸ ਕ੍ਰਾਈਸਿਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇਹ ਇਸ ਟਾਈਮ ਕੁਵੈਤ ਵਾਲੇ ਕਹਿ ਰਹੇ ਆ ਵੀ ਉਹਨਾਂ ਨੇ 5 ਬਲਿਸਟਿਕ ਮਿਜ਼ਾਈਲ ਜੋ ਈਰਾਨ ਦੇ ਵੱਲੋਂ ਦਾਗੀਆਂ ਗਈਆਂ ਸੀਗੀਆਂ ਤੇ 7 ਡਰੋਨ ਪਿਛਲੇ 24 ਘੰਟਿਆਂ 'ਚ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਆ, ਉਹਨਾਂ ਨੂੰ ਰਾਹ ਦੇ ਵਿੱਚ ਨਸ਼ਟ ਕੀਤਾ ਆ। ਉਧਰ ਲੈਬਨਾਨ ਦੀ ਜਿਹੜੀ ਆਰਮੀ ਆ ਉਹ ਕਹਿ ਰਹੇ ਆ ਵੀ ਉਹ ਆਪਣੀਆਂ ਪੋਸਟਾਂ ਛੱਡ ਕੇ ਭੱਜ ਰਹੀ ਆ ਜਿੱਦਾਂ ਤੋਂ ਇਜ਼ਰਾਈਲ ਨੇ ਸਦਰਨ ਲੈਬਨਾਨ ਦੇ ਵਿੱਚ ਇਨਵੇਜਨ ਕੀਤੀ ਜਿਹੜੀ ਉਹ ਹੈਗੀ ਹੈ। ਲੈਬਨਾਨ ਸਿਕਿਉਰਿਟੀ ਸੋਰਸ ਨੇ ਕਹਿੰਦੇ ਵੀ ਦੱਸਿਆ ਹੈਗਾ ਆ ਵੀ ਉਹਨਾਂ ਨੇ ਕਈ ਆਪਣੀਆਂ ਜਿਹੜੀਆਂ ਪੋਜੀਸ਼ਨ ਆ ਸਾਊਥ ਲੈਬਨਾਨ ਦੇ ਵਿੱਚ ਉਹਨਾਂ ਨੂੰ ਵਿੱਚੇ ਹੀ ਛੱਡ ਦਿੱਤਾ। ਡਿਬਲ ਇਨ ਐਬਲ ਰਮੇਸ਼ ਅਲ ਤਾਇਰੀ ਬੇਤ ਯਾਹੂਨ ਜਿਹੜੇ ਸੈਂਟਰਲ ਇਲਾਕੇ ਹੈਗੇ ਆ ਉੱਥੋਂ ਲੈਬਨਾਨ ਦੀਆਂ ਫੌਜਾਂ ਜਿਹੜੀਆਂ ਉਹ ਛੱਡ ਕੇ ਜਾ ਚੁੱਕੀਆਂ ਆ। ਉਧਰ ਹਜ਼ਬੁੱਲਾ ਵਾਲੇ ਕਹਿ ਰਹੇ ਆ ਵੀ ਕਹਿੰਦੇ ਵੀ ਅਸੀਂ ਇਜ਼ਰਾਈਲ ਦੀਆਂ ਪੋਜੀਸ਼ਨ ਦੇ ਉੱਤੇ ਬਾਰਡਰ ਦੇ ਨਜ਼ਦੀਕ ਉੱਥੇ ਜਿਹੜੇ ਉਹਨਾਂ ਦੇ ਕਹਿੰਦੇ ਵੀ ਸਾਡੇ ਫਾਈਟਰਸ ਨੇ ਹਮਲੇ ਜਿਹੜੇ ਇਜ਼ਰਾਈਲੀ ਫੋਰਸਿਸ ਦੇ ਉੱਤੇ ਕੀਤੇ ਆ। ਇਜ਼ਰਾਈਲ ਦੇ ਕਈ ਫੌਜੀਆਂ ਦੇ ਮਰਨ ਦੀ ਵੀ ਇਤਲਾਹ ਜਿਹੜੀ ਆ ਉਹ ਇਸ ਟਾਈਮ ਉਹ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਤੁਸੀਂ ਦੱਸ ਹੀ ਦਿੱਤਾ ਵੀ ਇੱਕ ਬਹੁਤ ਵੱਡੇ ਜਿਹੜੇ ਕੰਟੋਨਮੈਂਟ ਇਲਾਕਾ ਜਿੱਥੇ ਕਾਫੀ ਅਸਲਾ ਰੱਖਿਆ ਸੀ ਈਰਾਨ ਦੇ ਵਿੱਚ, ਉਸ ਨੂੰ ਅਮਰੀਕਾ ਵਾਲਿਆਂ ਨੇ ਨਸ਼ਟ ਕੀਤਾ ਹੈਗਾ। ਈਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਮਸੂਦ ਪਜ਼ੇਸ਼ਕੀਅਨ, ਉਹਨਾਂ ਨੇ ਕਿਹਾ ਆ ਵੀ ਈਰਾਨ ਨੂੰ 2 ਵਾਰ ਹਮਲੇ ਦਾ ਸਾਹਮਣਾ ਕਰਨਾ ਪਿਆ ਨੈਗੋਸ਼ੀਏਸ਼ਨਸ ਦੇ ਦੌਰਾਨ। ਵੀ ਜਿਸ ਟਾਈਮ ਗੱਲਬਾਤ ਅਸੀਂ ਕਰ ਰਹੇ ਸੀਗੇ ਤਾਂ ਉਸ ਦੇ ਦਰਮਿਆਨ ਹੀ ਜਿਹੜੇ ਹਮਲਾ ਇਹਨਾਂ ਦੇ ਦੁਆਰਾ ਕਰ ਦਿੱਤਾ ਜਿਹੜਾ ਹੋ ਗਿਆ ਸੀਗਾ। ਕਹਿੰਦੇ ਵੀ ਯੂਐਸ ਕਹਿਣ ਨੂੰ ਗੱਲਾਂ ਕਰਦਾ ਪਰ ਉਹ ਡਿਪਲੋਮੈਸੀ 'ਚ ਬਲੀਵ ਨਹੀਂ ਕਰਦਾ ਕਿਉਂਕਿ ਸਾਡੇ ਨਾਲ 2 ਵਾਰੀ ਕਹਿੰਦੇ ਵੀ ਇਦਾਂ ਹੋ ਚੁੱਕਾ ਆ। ਹਰਜੋਤ ਸਿੰਘ ਜੀ, ਜਦੋਂ ਇਹ ਗੱਲਬਾਤ ਹੋਈ ਸੀ ਨਾ 28 ਫਰਵਰੀ ਤੋਂ ਪਹਿਲਾਂ, ਅਟੈਕ ਤੋਂ ਪਹਿਲਾਂ, ਜਦ ਅਮਰੀਕਾ ਦੇ ਨੈਗੋਸ਼ੀਏਟਰਸ ਉੱਥੇ ਪਹੁੰਚੇ ਹੋਏ ਸੀ, ਗੱਲਬਾਤ ਕਰ ਰਹੇ ਸੀਗੇ, ਤਾਂ ਉਹਨਾਂ ਜਿਹੜੇ ਈਰਾਨ ਵਾਲੇ ਉਹ ਕਹਿੰਦੇ ਰਹੇ ਵੀ ਅਸੀਂ ਜੋ ਇਹਨਾਂ ਨੂੰ ਕਹਿਣਾ ਚਾਹੁੰਦੇ ਸੀ ਇਹਨਾਂ ਨੂੰ ਸਮਝ ਨਹੀਂ ਲੱਗੀ। ਅਮਰੀਕਾ ਵਾਲੇ ਜਿਹੜੇ ਨੈਗੋਸ਼ੀਏਟਰ ਆ ਉਹਨਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਨੂੰ ਅੱਖਾਂ ਦਿਖਾਉਂਦੇ ਆ। ਜਿਹੜਾ ਵਿਚਾਰੇ ਓਮਾਨ ਵਾਲੇ ਸੀ, ਵਿਚਾਰੇ ਜਿਹੜੀ ਗੱਲਬਾਤ ਕਰਾ ਰਹੇ ਸੀ ਵਿਚਕਾਰ, ਉਹ ਕਹਿੰਦੇ ਵੀ ਜਿਹੜੇ ਨੈਗੋਸ਼ੀਏਟਰ ਆ ਅਮਰੀਕਾ ਦੇ ਉਹਨਾਂ ਨੂੰ ਗੱਲ ਸਮਝਣ ਦੇ ਵਿੱਚ ਕਹਿ ਲਓ ਵੀ ਗਲਤੀ ਜਿਹੜੀ ਉਹ ਲੱਗੀ ਆ। ਇਹਨਾਂ ਨੇ ਯੂਰੇਨੀਅਮ ਐਨਰਿਚਮੈਂਟ ਦੀ ਗੱਲ ਹਰਜੋਤ ਸਿੰਘ ਜੀ ਕੀਤੀ ਸੀਗੀ ਤੇ ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਅਮਰੀਕਾ ਦੇ ਨੈਗੋਸ਼ੀਏਟਰ ਆ ਉਹਨਾਂ ਨੇ ਕਹਿੰਦੇ ਵੀ ਇਹ ਸਮਝ ਲਿਆ ਵੀ ਇਹ ਤਾਂ ਸਾਨੂੰ ਤੜੀ ਦੇ ਰਹੇ, ਦਿਖਾ ਰਹੇ ਆ ਵੀ ਅਸੀਂ ਦੇਖੋ ਇੰਨਾ ਐਨਰਿਚ ਕੀਤਾ ਆ। ਕਹਿੰਦੇ ਵੀ ਉਹ ਜਿਹੜਾ ਓਮਾਨ ਵਾਲਾ ਸੀ ਵਿਚਾਲੇ ਜਿਹੜੇ ਫੋਰਨ ਮਿਨਿਸਟਰ ਵਾਲੇ ਉਹ ਕਰ ਰਹੇ ਸੀ ਟਰਾਂਸਲੇਸ਼ਨ, ਉਹਨਾਂ ਨੇ ਕਿਹਾ ਵੀ ਉਹ ਤਾਂ ਸਿਰਫ ਇਹ ਦੱਸ ਰਹੇ ਵੀ ਸਾਡੇ ਕੋਲ ਇੰਨਾ ਐਨਰਿਚਮੈਂਟ ਪਿਆ ਆ ਤੇ ਜੇ ਤੁਸੀਂ ਕਹੋਗੇ ਤਾਂ ਅਸੀਂ ਇਸ ਦੇ ਵਿੱਚ ਕੁਝ ਹੋਰ ਮਿਲਾਵਟ ਕਰਕੇ ਜਿਹਦੇ ਨਾਲ ਇਹ ਵੈਪਨ ਕਦੀ ਨਾ ਬਣ ਸਕੇ ਉਹ ਚੀਜ਼ ਕਰ ਲਾਂਗੇ। ਪਰ ਉੱਥੇ ਬੈਠੇ ਜਿਹੜੇ ਅਮਰੀਕਾ ਦੇ ਨੈਗੋਸ਼ੀਏਟਰ ਆ ਉਹਨਾਂ ਨੇ ਟਰੰਪ ਹੋਣਾ ਨੂੰ ਬੇਸਿਕਲੀ ਕਹਿੰਦੇ ਵੀ ਗਲਤ ਇਨਫੋਰਮੇਸ਼ਨ ਇਸ ਪੱਖ ਤੋਂ ਦਿੱਤੀ ਵੀ ਈਰਾਨ ਵਾਲੇ ਤਾਂ ਸਾਨੂੰ ਇਹ ਅੱਖਾਂ ਦਿਖਾ ਰਹੇ ਆ ਵੀ ਦੇਖੋ ਅਸੀਂ ਇੰਨਾ ਐਨਰਿਚ ਜਿਹੜਾ ਉਹ ਕਰ ਰਿਹਾ। ਸੋ ਕਹਿੰਦੇ ਵੀ ਇੱਕ ਤਾਂ ਨੈਗੋਸ਼ੀਏਸ਼ਨ ਦੇ ਵਿੱਚ ਉੱਥੇ ਸਮਝ ਦੀ ਜਿਹੜੀ ਉਹ ਫਰਕ ਪੈਣ ਦੇ ਨਾਲ ਗੱਲ ਇੱਥੋਂ ਤੱਕ ਨੌਬਤ ਜਿਹੜੀ ਉਹ ਆ ਗਈ ਆ ਤੇ ਈਰਾਨ ਹਾਲੇ ਹੁਣ ਡਿਪਲੋਮੈਸੀ ਦੇ ਵਿੱਚ ਬੈਠਣ ਨੂੰ ਹੀ ਤਿਆਰ ਨਹੀਂ ਹੈਗੇ। ਹੁਣ ਪਾਕਿਸਤਾਨ ਤੇ ਚੀਨ ਵਾਲਾ ਹਰਜੋਤ ਸਿੰਘ ਜੀ ਜਿਹੜਾ ਪੀਸ ਪ੍ਰਪੋਜ਼ਲ ਆ ਉਹ ਸਿਰੇ ਚੜ ਸਕੂਗਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਈਰਾਨ ਦਾ ਉਹ ਕਹਿੰਦਾ ਵੀ ਤੁਸੀਂ ਨੈਗੋਸ਼ੀਏਟ ਕਰਦੇ ਹੋਏ ਵੀ ਸਾਡੇ ਉੱਤੇ 2 ਵਾਰੀ ਹਮਲੇ ਕਰ ਦਿੱਤੇ ਆ। ਜੂਨ ਦੇ ਵਿੱਚ ਵੀ ਹੋਇਆ ਸੀ ਪਿਛਲੇ ਸਾਲ, ਤਾਂ ਹੁਣ ਫਰਵਰੀ ਦੇ ਵਿੱਚ ਹੋ ਗਿਆ ਆ। ਸੋ ਅਸੀਂ ਨਹੀਂ ਮੰਨਦੇ ਵੀ ਯੂਐਸ ਵਾਲੇ ਜਿਹੜੇ ਡਿਪਲੋਮੈਸੀ ਦੇ ਵਿੱਚ ਬਲੀਵ ਕਰਦੇ ਆ। ਇਸੇ ਸਾਲ ਹੀ ਜਿਹੜਾ ਹਰਜੋਤ ਸਿੰਘ ਜੀ ਫੀਫਾ ਦਾ ਵਰਲਡ ਕੱਪ ਅਮਰੀਕਾ, ਨਾਰਥ ਅਮਰੀਕਾ ਦੇ ਵਿੱਚ ਮੈਕਸੀਕੋ, ਯੂਐਸ, ਕੈਨੇਡਾ ਦੇ ਵਿੱਚ ਹੋਣਾ ਆ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਈਰਾਨ ਦੀ ਟੀਮ ਨੂੰ ਲੈ ਕੇ ਕਹਿ ਰਹੇ ਸੀਗੇ ਵੀ ਕਹਿੰਦੇ ਵੀ ਅਪਰੋਪਰੀਏਟ ਨਹੀਂ ਹੋਊਗਾ ਵੀ ਈਰਾਨ ਇੱਥੇ ਆ ਕੇ ਹਿੱਸਾ ਲਵੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸੇਫਟੀ ਜਿਹੜੀ ਆ ਉਹਦੀ ਅਸੀਂ ਤਸੱਲੀ ਨਹੀਂ ਜਿਹੜੀ ਉਹ ਕਰ ਸਕਦੇ। ਸੋ ਉਹ ਪੱਕਿਆ ਨਹੀਂ ਜਿਹੜੀ ਉਹ ਕਰ ਸਕਦੇ। ਹੁਣ ਇਹ ਵੀ ਇੱਕ ਕਹਿੰਦੇ ਵੀ ਮਾੜੀ ਗੱਲ ਆ। ਫੀਫਾ ਦਾ ਪ੍ਰੈਜ਼ੀਡੈਂਟ ਗਿਆਨੀ ਇਨਫੈਂਟਿਨੋ
ਉਹ ਕਹਿੰਦਾ ਵੀ ਈਰਾਨ ਹੋਊਗਾ ਵਰਲਡ ਕੱਪ ਦੇ ਵਿੱਚ। ਅਨਸਰਟਨਟੀ ਉਦੋਂ ਦੀ ਬਣੀ ਆ ਵੀ ਯੂਐਸ ਦੇ ਵਿੱਚ ਇਹ ਟਰੈਵਲ ਕਰ ਸਕਣਗੇ ਜਾਂ ਨਹੀਂ। ਸੋ ਈਰਾਨ ਦੀ ਸਪੋਰਟਸ ਮਿਨਿਸਟਰੀ ਨੇ ਆਲਰੇਡੀ ਸਾਰੀਆਂ ਟੀਮਾਂ ਨੂੰ ਬੈਨ ਕਰ ਦਿੱਤਾ ਆ ਵੀ ਜਿਹੜੀਆਂ ਵੀ ਮੁਲਕ ਹੌਸਟਾਈਲ ਨੇ, ਦੁਸ਼ਮਣ ਮੁਲਕ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਖੇਡਣ ਨਹੀਂ ਜਾਣਾ ਹੈਗਾ ਆ। ਉਧਰ ਈਰਾਨ ਨੇ ਇੱਕ ਵਾਰੀ ਫਿਰ ਜਿਹੜੀ ਹਰਜੋਤ ਸਿੰਘ ਜੀ ਧਮਕੀ ਦਿੱਤੀ ਆ IRGC ਨੇ ਵੀ ਯੂਐਸ ਦੀਆਂ ਜਿਹੜੀਆਂ ਟੈਕ ਕੰਪਨੀਜ਼ ਆ ਵੀ ਉਹਨਾਂ ਨੂੰ ਹੁਣ ਅਸੀਂ ਟਾਰਗੇਟ ਕਰਾਂਗੇ ਮਿਡਲ ਈਸਟ ਦੇ ਵਿੱਚ, ਤੇ ਉਹਨਾਂ ਸਾਰੇ ਹੀ ਕਾਮਿਆਂ ਨੂੰ ਉੱਥੋਂ ਯੂਐਸ ਦੀਆਂ ਟੈਕਨੋਲੋਜੀ ਵਾਲੀਆਂ ਕੰਪਨੀਆਂ ਨੂੰ ਛੱਡ ਕੇ ਜਾਣ ਦੇ ਲਈ ਉੱਥੋਂ ਆਖਿਆ ਆ। 15 ਕੰਪਨੀਆਂ ਨੂੰ ਕਹਿੰਦੇ ਵੀ ਅਸੀਂ ਟਾਰਗੇਟ ਕਰ ਸਕਦੇ ਹਾਂ। IRGC ਨੇ ਜਿਹੜਾ ਕਿਹਾ ਉੱਥੋਂ ਦੇ ਲੋਕਲ ਟਾਈਮ 8 ਵਜੇ ਸ਼ਾਮ ਦੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਅਸੀਂ ਹਮਲੇ ਕਰਨੇ ਆ, ਜਿਹਦੇ ਵਿੱਚ ਅਮਰੀਕਾ ਦੀਆਂ ਬੋਇੰਗ, ਟੈਸਲਾ, ਮੈਟਾ, ਗੂਗਲ ਤੇ ਐਪਲ ਕੰਪਨੀਜ਼ ਦੇ ਦਫ਼ਤਰ ਜਿਹੜੇ ਉਹ ਸ਼ਾਮਲ ਆ। ਕਹਿੰਦੇ ਵੀ ਜੇ ਹੋਰ ਇਰਾਨੀਅਨ ਲੀਡਰਸ ਨੂੰ ਟਾਰਗੇਟਡ ਅਸੈਸੀਨੇਸ਼ਨ ਕੀਤੀ ਗਈ ਤਾਂ ਅਸੀਂ ਇਹਨਾਂ 15 ਕੰਪਨੀਆਂ ਦੇ ਉੱਤੇ ਹਮਲਾ ਜਿਹੜਾ ਉਹ ਕਰਾਂਗੇ। ਈਰਾਨ ਨੇ ਇਜ਼ਰਾਈਲ ਦੀ ਨਿੰਦਾ ਕੀਤੀ ਵੀ ਕਹਿੰਦੇ ਵੀ ਜਿਹੜੀਆਂ ਫਾਰਮਾਸਿਊਟੀਕਲ ਦਵਾਈ ਵਾਲੀਆਂ ਕੰਪਨੀਆਂ ਆ ਉਹਨਾਂ ਨੂੰ ਇਹ ਹੁਣ ਟਾਰਗੇਟ ਕਰ ਰਹੇ ਨੇ। ਫਰਾਂਸ ਨੇ ਯੂਰਪੀਅਨ ਯੂਨੀਅਨ ਨੂੰ ਜੁਆਇਨ ਕੀਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਵੀ ਉਹਨਾਂ ਨੇ ਅਮਰੀਕਾ ਨੂੰ ਬੈਕ ਸਟੈਪ ਕੀਤਾ ਹੈਗਾ ਆ। ਜਦੋਂ ਹੁਣ ਈਰਾਨ ਦੇ ਨਾਲ ਸਾਡੀ ਲੜਾਈ ਚੱਲ ਰਹੀ ਆ ਤੇ ਸਾਡਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਾਥ ਨਹੀਂ ਦਿੱਤਾ, ਤੇ ਉਹਨਾਂ ਨੇ ਆਪਣੇ ਜਿਹੜੇ ਦਰਵਾਜ਼ੇ ਆ ਉਹ ਅਮਰੀਕਾ ਦੇ ਮਿਲਟਰੀ ਦੇ ਜਿਹੜੇ ਫਲਾਈਟਸ ਆ ਜੋ ਸਪਲਾਈ ਲੈ ਕੇ ਜਾ ਰਹੇ ਆ ਇਜ਼ਰਾਈਲ ਨੂੰ, ਉਹਨਾਂ ਨੂੰ 에ਅਰ ਸਪੇਸ ਦੇਣ ਲਈ ਵੀ ਜਿਹੜੀ ਆ ਨਾ ਕਰ ਦਿੱਤੀ ਹੈਗੀ ਆ। ਤੇ ਜਿਨ੍ਹਾਂ ਦੇ ਵਿੱਚ ਕਹਿੰਦੇ ਅਮਰੀਕਨ ਵੈਪਨ ਵੀ ਜਾ ਰਹੇ ਸੀਗੇ। ਸਪੇਨ ਤਾਂ ਇਟਲੀ ਨੇ ਆਲਰੇਡੀ ਜਿਹੜੀ ਆ ਆਪਣੀ 에ਅਰ ਸਪੇਸ ਕਲੋਜ਼ ਕੀਤੀ ਹੋਈ ਹੈਗੀ ਆ, ਤੇ ਇਟਲੀ ਨੇ US ਦਾ ਵੀ ਜਿਹੜਾ ਬਲੌਕ ਕੀਤਾ ਹੈ USA ਨੂੰ। ਹਾਲਾਂਕਿ ਇਟਲੀ ਦੇ ਵਿੱਚ ਵੀ ਅਮਰੀਕਾ ਦਾ ਬਹੁਤ ਵੱਡਾ ਬੇਸ ਆ ਸਿਸਲੀ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਨੇ ਕੋਈ ਸ਼ਬਦ ਨਹੀਂ ਬੋਲਿਆ। ਉਹਨਾਂ ਨੇ ਇਹ ਕਿਹਾ ਵੀ ਫਰਾਂਸ ਜੋ ਆ ਉਹ ਵੈਰੀ ਅਨਹੈਲਪਫੁਲ ਆ, ਤੇ ਉਹਨਾਂ ਨੇ ਇਹ ਕਿਹਾ ਵੀ USA ਵਿਲ ਰਿਮੈਂਬਰ। ਜੋ ਫਰਾਂਸ ਨੇ ਕੀਤਾ ਅਸੀਂ ਉਸ ਨੂੰ ਯਾਦ ਰੱਖਾਂਗੇ। ਕਹਿੰਦੇ ਵੀ ਇਹ ਅਲਾਈਅੰਸ ਨਹੀਂ ਹੁੰਦਾ, ਇਹ ਬਟਰੇਲ ਹੈਗਾ ਜੋ ਨਾਟੋ ਪਾਰਟਨਰਸ ਆ ਉਹਨਾਂ ਵੱਲੋਂ। ਸੋ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਸੀ ਵੀ ਨਾਟੋ ਦੀ ਜਿਹੜੀ ਸਿਚੁਏਸ਼ਨ ਆ ਆਉਣ ਵਾਲੇ ਸਮੇਂ 'ਚ ਬੈਡ ਲੱਗਦੀ ਹੈਗੀ ਆ। US ਤੇ ਇਜ਼ਰਾਈਲੀ ਫੋਰਸਸ ਕਹਿੰਦੇ ਇਰਾਨੀਅਨ ਟਾਰਗੇਟਸ ਨੂੰ ਕਰ ਰਹੇ ਹੈਗੇ ਹੈਮਰ, ਪਰ ਜਿੰਨੇ ਵੀ ਯੂਰਪੀਅਨ ਅਲਾਈਡਸ ਆ ਉਹ ਲੈਕਚਰ ਦੇ ਰਹੇ ਆ ਇੰਟਰਨੈਸ਼ਨਲ ਲਾ ਦੇ ਉੱਤੇ, ਤੇ ਆਪਣੇ ਪੈਰ ਪਿੱਛੇ ਨੂੰ ਖਿੱਚ ਰਹੇ ਹੈਗੇ ਆ। ਟ੍ਰੇਡਰਸ ਜਿਹੜੇ ਹੈਗੇ ਆ ਪੋਲੀ ਮਾਰਕੀਟਸ ਦੇ ਵਿੱਚ, ਉਹ ਉਹਨਾਂ ਨੂੰ ਲੱਗਦਾ ਵੀ ਇਹ ਛੇਤੀ ਖਤਮ ਹੋਣ ਵਾਲਾ ਨਹੀਂ ਹੈ ਜਿਹੜਾ US ਤੇ ਇਰਾਨ ਦਾ ਜਿਹੜੀ ਜੰਗ ਚੱਲ ਰਹੀ ਆ। ਸੋ ਇਹਦਾ ਜਿਹੜਾ ਸੀਜ਼ ਫਾਇਰ ਆ ਉਹ ਦੇਖੋ ਹੁਣ ਗੱਲਬਾਤ ਤੋਂ ਕੀ ਹੋਊਗਾ। ਕਹਿੰਦੇ ਵੀ ਨਾਟੋ ਦੇ ਲਈ ਵਨ ਵੇ ਸਟਰੀਟ ਆ। US ਨੇ ਹਮੇਸ਼ਾ ਹੀ ਯੂਰਪ ਨੂੰ ਡਿਫੈਂਡ ਕੀਤਾ ਆ ਫਰੋਮ ਰੀਅਲ ਡੇਂਜਰ, ਤੇ ਪਰ ਇਸ ਟਾਈਮ ਸਾਨੂੰ ਜਿਹੜਾ ਆ ਲੈਕਚਰ ਦਿੱਤਾ ਜਾ ਰਿਹਾ ਤੇ ਰੋਡ ਬਲੌਕਸ ਜਿਹੜੀਆਂ ਆ ਕੀਤੀਆਂ ਜਾ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਦਾਂ ਦੇ ਜਿਹੜੇ ਐਲਾਈਜ਼ ਹੈਗੇ ਆ ਦੇ ਆਰ ਨਾਟ ਵਰਥ ਦਾ ਫਿਊਲ ਰੀ ਰਾਊਟਸ ਔਰ ਹੈਡਿਕ। ਸੋ ਅਮਰੀਕਾ ਫਸਟ ਮੀਨਸ ਰਿਮੈਂਬਰਿੰਗ ਹੂ ਸਟੈਂਡਸ ਵਿਦ ਅਸ ਐਂਡ ਹੂ ਡਜ਼ ਨਾਟ ਵੈਨ ਇਟ ਕਾਊਂਟਸ। ਜੀ ਜੀ ਬਿਲਕੁਲ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਪਰ ਸਥਿਤੀ ਕਾਫੀ ਜਿਹੜੀ ਕਹਿ ਲਓ ਵੀ ਡਾਵਾਡੋਲ ਬਣੀ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਕੋਲੋਰਾਡੋ ਦੇ ਵਿੱਚ ਜਿਹੜੀ ਇੱਕ ਕਨਵਰਜਨ ਥੈਰੇਪੀ ਦੇ ਉੱਤੇ ਬੈਨ ਲਾਇਆ ਸੀ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਆ। ਉਸ ਨੂੰ ਬੇਸਿਕਲੀ ਇਹ ਕਿਹਾ ਆ ਵੀ ਰੈਗੂਲੇਟ ਸਪੀਚ ਬੇਸਡ ਔਨ ਵਿਊ ਪੁਆਇੰਟ ਦੇ ਹਿਸਾਬ ਦੇ ਨਾਲ ਇਹ ਗਲਤ ਹੈਗਾ ਆ। ਤੇ ਕੋਲੋਰਾਡੋ ਦਾ ਇੱਕ ਲਾਅ ਸੀਗਾ ਕਨਵਰਜਨ ਥੈਰੇਪੀ ਨੂੰ ਬੈਨ ਕਰਨ ਵਾਲਾ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਗਲਤ ਹੈਗਾ ਆ। ਸੋ ਫਸਟ ਅਮੈਂਡਮੈਂਟ ਸਕਰੂਟਨੀ ਦੇ ਅੰਡਰ ਇਹਨਾਂ ਨੇ ਇਸ ਦਾ ਜਿਹੜਾ ਫੈਸਲਾ ਆ ਇਸ ਬੈਨ ਦੇ ਉਲਟ ਸੁਣਾਇਆ ਹੈਗਾ ਆ। ਇਵੈਂਜਲਿਕਲ ਕ੍ਰਿਸਚੀਅਨ ਸੀਗਾ ਇੱਕ ਕੇਲੀ ਹਾਈਲਜ਼, ਕਹਿੰਦੇ ਵੀ ਉਹ ਟਾਕ ਥੈਰੇਪੀ ਟੀਨੇਜਰਸ ਨੂੰ ਪ੍ਰੋਵਾਈਡ ਕਰਨਾ ਚਾਹੁੰਦਾ ਸੀਗਾ ਵੀ ਉਹਨਾਂ ਦੀਆਂ ਜਿਹੜੀਆਂ ਸੈਕਸ਼ੂਅਲ ਓਰੀਐਂਟੇਸ਼ਨ ਜਾਂ ਜੈਂਡਰ ਆਈਡੈਂਟੀਟੀ ਆ ਉਸ ਨੂੰ ਲੈ ਕੇ, ਤੇ ਤਾਂ ਜੋ ਰਿਡਿਊਸ ਜਾਂ ਐਲੀਮੀਨੇਟ ਕਰਨਾ ਇਹ ਜਿਹੜੀਆਂ ਅਟਰੈਕਸ਼ਨਸ ਨੂੰ ਜਾਂ ਸੈਕਸ਼ੂਅਲ ਬਿਹੇਵੀਅਰ ਦੇ ਵਿੱਚ ਚੇਂਜ ਵਾਲੀਆਂ ਜਿਹੜੀਆਂ ਉਹ ਗੱਲਾਂ ਨੂੰ। ਉਹਦੇ ਲਾਇਰ ਨੇ ਆਰਗਿਊ ਕੀਤਾ ਸੀ ਭਾਜੀ ਕੋਲੋਰਾਡੋ ਦਾ ਜਿਹੜਾ ਲਾਅ ਆ ਉਹ ਪ੍ਰੀਵੈਂਟ ਕਰਦਾ ਆ ਵੋਲੰਟੀਅਰ ਕਨਵਰਜਨਸ ਨੂੰ ਉਹਨਾਂ ਜਿਹੜੇ ਮਾਈਨਰਸ ਦੇ ਲਈ ਜੋ ਮਦਦ ਦੀ ਮੰਗ ਕਰ ਰਹੇ ਆ।
ਮੈਜੋਰਟੀ ਓਪੀਨੀਅਨ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਜਿਹੜੀ ਹੇਠਲੀ ਅਦਾਲਤ ਆ ਉਹਨਾਂ ਨੇ ਜਿਹੜਾ ਰਿਗਰਸ ਫਸਟ ਅਮੈਂਡਮੈਂਟ ਸਕਰੂਟਨੀ ਆ ਉਹ ਉਸ ਦੇ ਉੱਤੇ ਲਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ, ਸੋ ਨਾਕਾਮਯਾਬ ਰਹੇ ਨੇ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਮਿਸ ਚਾਰਲਸ ਦੇ ਉੱਤੇ ਅਪਲਾਈ ਕਰ ਰਹੇ ਆ, ਕੋਲੋਰਾਡੋ ਦਾ ਲਾ ਰੈਗੂਲੇਟ ਕਰਦਾ ਆ ਉਹਨਾਂ ਦੀ ਫ੍ਰੀ ਸਪੀਚ ਨੂੰ, ਤੇ ਕਹਿੰਦੇ ਵੀ ਅੱਗੇ ਜਾ ਕੇ ਪ੍ਰਸਕ੍ਰਾਈਬ ਕਰ ਰਿਹਾ ਆ ਵੀ ਕਿਹੜੇ ਵਿਊ ਐਕਸਪ੍ਰੈਸ ਕਰ ਸਕਦੀ ਹੈ ਤੇ ਕਿਹੜੇ ਨਹੀਂ, ਤੇ ਕਹਿੰਦੇ ਵੀ ਇਹ ਸਿੱਧਾ ਡਿਸਕ੍ਰਿਮੀਨੇਸ਼ਨ ਹੈਗਾ ਆ ਉਹਦੇ ਵਿਊ ਪੁਆਇੰਟ ਦੇ ਬੇਸਿਸ ਨੂੰ ਜਿਹੜਾ ਉਹ ਲੈ ਕੇ। ਜਸਟਿਸ ਕੇਤਨਜੀ ਬਰਾਊਨ ਉਹਨਾਂ ਨੇ ਡਿਸੈਂਟ ਜਿਹੜਾ ਇਸ ਦੇ ਵਿੱਚ ਕੀਤਾ, ਕਹਿੰਦੇ ਵੀ ਜਿਹੜੀ ਹੈਲਥ ਕੇਅਰ ਪ੍ਰੋਫੈਸ਼ਨਲਸ ਹੈਗੇ ਆ ਉਹਨਾਂ ਦੇ ਲਈ ਜਿਹੜੇ ਪ੍ਰੈਸੀਡੈਂਟ ਆ ਉਹਨਾਂ ਸਟੇਟਸ ਦੇ ਲਈ ਉਹ ਔਖਾ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਸਿੰਪਲੀ ਸਟੇਟਡ ਮੈਜੋਰਟੀ ਕਹਿੰਦੇ ਵੀ ਫੇਲ ਹੋਈ ਆ ਐਪਰੀਸ਼ੀਏਟ ਕਰਨ ਦੇ ਲਈ ਵੀ ਜਿਹੜੀ ਚਾਈਲਡਸ ਆ ਉਸ ਦੇ ਕਨਸਟੀਟਿਊਸ਼ਨਲ ਕਲੇਮਸ ਜਿਹੜੇ ਉਸਨੇ ਉਠਾਏ ਹੈਗੇ ਆ। ਸੋ ਕੋਰਟ ਨੇ ਕਹਿੰਦੇ ਵੀ ਆਰਗੂਮੈਂਟ ਇਸ ਮੁੱਦੇ ਦੇ ਉੱਤੇ ਅਕਤੂਬਰ ਮਹੀਨੇ ਦੇ ਵਿੱਚ ਸੁਣੇ ਸੀਗੇ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਜਿਹੜਾ ਉਹ ਲਿਆ ਆ ਵੀ ਜਿਹੜਾ ਕੋਲੋਰਾਡੋ ਦਾ ਲਾ ਬੈਨ ਕਰਦਾ ਆ ਕਨਵਰਜਨ ਥੈਰੇਪੀ ਨੂੰ, ਉਸ ਕਾਨੂੰਨ ਨੂੰ ਹੀ ਜਿਹੜਾ ਉਹਨਾਂ ਨੇ ਰਿਜੈਕਟ ਜਿਹੜਾ ਉਹ ਕਰ ਦਿੱਤਾ ਹੈ। ਸੋ ਬੇਸਿਕਲੀ LGBTQ ਦੇ ਜਿਹੜੇ ਮਾਈਨਰਸ ਆ ਉਹਨਾਂ ਦੇ ਲਈ ਜਿਹੜੀ ਕਨਵਰਜਨ ਥੈਰੇਪੀ ਹੈ ਕੋਲੋਰਾਡੋ ਲਾ ਨੇ ਬੈਨ ਕੀਤੀ ਹੋਈ ਸੀ, ਤੇ ਜਸਟਿਸ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਆ। ਕਹਿੰਦੇ ਵੀ ਸਟੇਟ ਦੇ ਵਿੱਚ 20 ਤੋਂ ਵੱਧ ਹੋਰ ਰਿਸਟ੍ਰਿਕਟ ਹੈਗੇ ਨੇ ਥੈਰੇਪਿਸਟ, ਉਹਨਾਂ ਥੈਰੇਪਿਸਟ ਨੂੰ ਰਿਸਟ੍ਰਿਕਟ ਕਰ ਦਿੱਤਾ ਆ ਜਿਹੜੇ ਕੀ ਚੇਂਜ ਕਰਨਾ ਚਾਹੁੰਦੇ ਨੇ ਜੈਂਡਰ ਆਈਡੈਂਟੀਟੀ ਜਾਂ ਸੈਕਸ਼ੂਅਲ ਓਰੀਐਂਟੇਸ਼ਨ LGBTQ ਕਲਾਇੰਟਸ ਦੇ ਲਈ 18 ਸਾਲ ਦੀ ਉਮਰ ਤੋਂ ਜਿਹੜਾ ਉਹ ਥੱਲੇ। ਸੋ ਇਹ ਜਿਹੜੇ ਕ੍ਰਿਸਚੀਅਨ ਥੈਰੇਪਿਸਟ ਦੇ ਜਿਹੜੇ ਉਹ ਨਾਲ ਸਾਈਡ ਕੀਤਾ ਜਿਹੜਾ ਹੈਗਾ ਆ ਤੇ ਰਿਜੈਕਟ ਕੀਤਾ ਹੈ ਕੋਲੋਰਾਡੋ ਦਾ ਲਾ, ਜਿਹਦੇ ਨਾਲ ਜਿਹੜੇ ਮੈਂਟਲ ਹੈਲਥ ਪ੍ਰੋਫੈਸ਼ਨਲਸ ਇਸ ਬਾਰੇ ਗੱਲਬਾਤ ਕਰਨ ਨੂੰ ਜਿਹੜਾ ਉਹ ਰੋਕਦਾ ਸੀਗਾ। ਕਹਿੰਦੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਰੋਕ ਨਹੀਂ ਜਿਹੜਾ ਉਹ ਸਕਦੇ ਹੈਗੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਅੱਜ ਪਹਿਲੀ ਵਾਰੀ ਜਿਹੜਾ ਰਸ਼ੀਆ ਦਾ ਸੈਂਕਸ਼ਨਡ ਟੈਂਕਰ ਹੈਗਾ ਉਹ ਕਿਊਬਾ ਦੇ ਵਿੱਚ ਡੌਕ ਕੀਤਾ ਹੈਗਾ, ਉੱਥੇ ਲੱਗਿਆ ਹੈਗਾ। US ਨੇ ਇਸ ਨੂੰ ਅਲਾਉ ਕੀਤਾ ਸੀ, ਈਵਨ એનર્ਜੀ ਬਲੋਕੇਡ ਕੀਤੀ ਹੋਈ ਹੈਗੀ ਆ। 7,30,000 ਬੈਰਲ ਆਫ ਆਇਲ ਜਿਹੜਾ ਲੈ ਕੇ ਇਹ ਟੈਂਕਰ ਆ ਕਿਊਬਾ ਪੋਰਟ ਆਫ ਮਤਾਂਜ਼ਸ ਲੈਡਨ ਉੱਥੇ ਜਿਹੜਾ ਲੱਗਿਆ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਆ ਇਸ ਨੂੰ ਹਰੀ ਝੰਡੀ ਦਿੱਤੀ ਸੀ, ਕਿਉਂਕਿ ਕਿਊਬਾ ਦੇ ਵਿੱਚ ਆਲਰੇਡੀ ਕਈ ਦਿਨਾਂ ਤੋਂ ਜਿਹੜਾ ਬਿਜਲੀ ਹੈ ਨਹੀਂ, ਡਾਰਕ ਆ, ਕਿਉਂਕਿ ਵੈਨਜ਼ੂਏਲਾ ਤੋਂ ਜਦੋਂ ਤੇਲ ਜਾਂਦਾ ਸੀ ਉਹ ਸਾਰਾ ਕੁਝ ਉੱਥੇ ਦਾ ਬੰਦ ਹੋ ਚੁੱਕਾ ਹੈਗਾ ਆ। ਉੱਥੇ ਦੇ ਜਿਹੜੇ એનર્ਜੀ ਤੇ ਮਾਈਨਸ ਮਿਨਿਸਟਰ ਵਿਸੈਂਟੇ ਡੇਲਾ ਓਲੇਵੀ ਆ, ਉਹਨਾਂ ਨੇ ਰਸ਼ੀਅਨ ਗਵਰਨਮੈਂਟ ਦਾ, ਪੀਪਲਸ ਆਫ ਰਸ਼ੀਆ ਉੱਥੇ ਦੀ ਗਵਰਨਮੈਂਟ ਦਾ ਜਿਹੜਾ ਧੰਨਵਾਦ ਕੀਤਾ ਹੈਗਾ ਕਿ ਸਾਨੂੰ ਟਾਈਮ ਸਿਰ ਜਿਹੜੀ ਆ ਇਹ ਤੇਲ ਮਿਲਿਆ ਹੈਗਾ। ਕਿਊਬਾ ਸਿਰਫ 40% ਜਿਹੜਾ ਆਪ ਪ੍ਰੋਡਿਊਸ ਕਰਦਾ ਹੈਗਾ, ਤੇ ਬਾਕੀ ਜਿਹੜਾ ਆ ਉਹਨਾਂ ਨੂੰ ਬਾਹਰਲੇ ਮੁਲਕਾਂ ਤੋਂ ਲੈਣਾ ਪੈਂਦਾ। ਪਹਿਲਾਂ ਵੈਨਜ਼ੂਏਲਾ ਤੋਂ ਕਾਫੀ ਜ਼ਿਆਦਾ ਜਿਹੜਾ ਕਿਊਬਾ ਵਾਲੇ ਲੈਂਦੇ ਸੀ, ਪਰ ਜਿਸ ਟਾਈਮ ਦੇ ਉੱਤੇ ਮਡੂਰੋ ਅਮਰੀਕਾ ਨੇ ਚੱਕ ਕੇ ਲਿਆਂਦਾ ਹੋਇਆ, ਸੋ ਇਹਨਾਂ ਨੇ ਉਹਨਾਂ ਨਾਲ ਡੀਲ ਬਣਾਈ ਆ ਵੀ ਕਿਊਬਾ ਨੂੰ ਕੁਝ ਤੁਸੀਂ ਨਹੀਂ ਦੇਣਾ ਹੈਗਾ ਆ। ਸੋ ਰਸ਼ੀਆ ਟੂ ਕਿਊਬਾ, ਸੋ ਇਹ ਬਹੁਤ ਲੰਮੇ ਸਮੇਂ ਬਾਅਦ ਇਹ ਜੋ ਟੈਂਕਰ ਆ ਗਿਆ ਹੈ। ਜੀ, ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਇੱਕ ਵੀ ਬੂੰਦ ਬਾਹਰੋਂ ਤੇਲ ਨਹੀਂ ਮਿਲੀ ਸੀ, ਜਿਸ ਕਰਕੇ ਰੈਗੂਲਰਲੀ ਉਹਨਾਂ ਦੇ ਨੈਸ਼ਨਲ ਗ੍ਰਿਡ ਦੇ ਵਿੱਚ, ਪਾਵਰ ਗ੍ਰਿਡ ਦੇ ਵਿੱਚ ਬ੍ਰੇਕਡਾਊਨ ਤੇ ਬਿਜਲੀ ਤੋਂ ਜਿਹੜੇ ਲੋਕ ਸੀਗੇ। ਸੋ ਹੁਣ ਇਹ ਟੈਂਕਰ ਕਿੰਨਾ ਕੁ ਚਿਰ, ਜਿਹੜਾ ਹਰਜੋਤ ਸਿੰਘ ਜੀ, ਇੱਕ ਟੈਂਕਰ ਦੇ ਨਾਲ ਕਿੰਨੇ ਕੁ ਦਿਨ ਕੰਮ ਚੱਲੇਗਾ, ਇਹ ਵੀ ਹੁਣ ਅੱਗੇ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਕੰਮ ਸੁਖਾਲਾ ਨਹੀਂ ਜਿਹੜਾ ਉਹਨਾਂ ਦਾ ਲੱਗ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਹਿਮ ਇਮੈਨੂਅਲ, ਇਹ ਆਈ ਥਿੰਕ ਸ਼ਿਕਾਗੋ ਦੇ ਇੱਕ ਟਾਈਮ ਦੇ ਉੱਤੇ ਮੇਅਰ ਰਹੇ ਆ, ਤੇ ਕਹਿੰਦੇ ਵੀ ਇਹਨਾਂ ਨੇ ਇੱਕ ਪਲਾਨ ਲਿਆ ਰਹੇ ਆ। ਕਹਿੰਦੇ ਵੀ ਇਹਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਨਵੀਆਂ ਆਈਸ ਦੀਆਂ ਫੈਸਿਲਿਟੀਜ਼ ਬਣਾਉਣ ਦੇ ਲਈ ਵਰਤੇ ਜਾਣ ਦੀ ਇੱਛਾ ਹੈਗੀ ਆ ਆਈਸ ਵਾਲਿਆਂ ਦੀ। ਕਹਿੰਦੇ ਵੀ ਉਹ ਸ਼ਿਫਟ ਕਰਨਾ ਚਾਹੁੰਦੇ ਨੇ ਤਾਂ ਜੋ ਕਹਿੰਦੇ ਜਿਹੜੇ ਕਮਿਊਨਿਟੀ ਕਾਲਜਿਸ ਆ ਉਹਨਾਂ ਨੂੰ ਫੰਡ ਕੀਤਾ ਜਾ ਸਕੇ। ਉਹਨਾਂ ਨੇ ਇਹ ਆਰਗੂਮੈਂਟ ਇਸ ਲਈ ਦਿੱਤਾ, ਕਹਿੰਦੇ ਵੀ ਇਸ ਟਾਈਮ ਅਮਰੀਕਾ ਦੇ ਵਿੱਚ ਇਹਨਾਂ ਕਾਲਜਿਸ ਦੇ ਉੱਤੇ ਮਨੀ ਲਾਉਣ ਦੀ ਕਹਿੰਦੇ ਵੀ ਤਾਂ ਜ਼ਰੂਰਤ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕ੍ਰਿਟੀਕਲ ਜੌਬਸ ਆ ਉਹਨਾਂ ਦੇ ਉੱਤੇ AI ਦਾ ਵੱਡਾ ਅਸਰ ਜਿਹੜਾ ਉਹ ਪੈਣਾ ਆ।
ਇਹ ਚਰਚਾ ਦੇ ਨਾਲ ਇਹ ਆਪਣੇ ਆਪ ਨੂੰ ਇੱਕ ਹਿਸਾਬ ਦੇ ਨਾਲ 2028 ਸੰਭਾਵੀ ਜਿਹੜਾ ਡੈਮੋਕ੍ਰੇਟ ਕੈਂਡੀਡੇਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਵੀ ਆਪਣਾ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ। ਸੋ ਕਹਿੰਦੇ ਵੀ ਅਰਲੀ ਪਾਲਿਸੀ ਪ੍ਰਪੋਜ਼ਲ AI ਨੂੰ ਜਿਹੜਾ ਲੈ ਕੇ ਟੈਕ ਤੇ ਐਜੂਕੇਸ਼ਨ ਨੂੰ ਲੈ ਕੇ ਇਸ ਮੈਦਾਨ ਦੇ ਵਿੱਚ ਜਿਹੜਾ ਰਹਿਮ ਇਮੈਨੂਅਲ ਆ ਉਹ ਉਤਰਨ ਦੀ ਜਿਹੜੀ ਉਸਨੇ ਕੋਸ਼ਿਸ਼ ਕੀਤੀ ਆ। ਇਹ ਵਾਈਟ ਹਾਊਸ ਦਾ ਚੀਫ ਆਫ ਸਟਾਫ ਵੀ ਰਿਹਾ ਹੈ, ਸਾਬਕਾ ਮੇਅਰ ਰਿਹਾ ਸ਼ਿਕਾਗੋ ਦਾ, ਹਾਊਸ ਡੈਮੋਕ੍ਰੇਟ ਕਾਕਸ ਚੇਅਰ ਤੇ US ਐਂਬੈਸਡਰ ਜਾਪਾਨ ਨੂੰ ਜਿਹੜਾ ਉਹ ਰਿਹਾ ਆ। ਉਹਨੇ ਪ੍ਰਪੋਜ਼ ਕੀਤਾ ਵੀ ਜਿਹੜਾ 38.3 ਬਿਲੀਅਨ ਡਾਲਰ ਟਰੰਪ ਹੁਣਾਂ ਨੇ ਆਈਸ ਦੇ ਡਿਟੈਂਸ਼ਨ ਸੈਂਟਰਸ ਦੇ ਉੱਤੇ ਲਾਉਣਾ ਆ, ਉਹਦੇ ਵਿੱਚੋਂ 20% ਦੀ ਜਿਹੜੀ ਮਨੀ ਆ ਉਹ ਕਮਿਊਨਿਟੀ ਕਾਲਜਸ ਦੇ ਉੱਤੇ ਜਿਹੜੀ ਉਹ ਲਾਈ ਜਾਵੇ। ਉਹਨਾਂ ਨੇ ਕਿਹਾ ਵੀ ਪ੍ਰਾਇੋਰਟੀ ਅਮਰੀਕਾ ਦੀ ਐਜੂਕੇਸ਼ਨ ਦੇ ਉੱਤੇ ਹੋਣੀ ਚਾਹੀਦੀ ਆ, ਡਿਟੈਂਸ਼ਨ ਦੇ ਉੱਤੇ ਨਹੀਂ। ਤੇ ਕਹਿੰਦੇ ਵੀ ਜਿਸ ਰਫਤਾਰ ਦੇ ਨਾਲ AI ਜਿਹੜੀ ਬਨਾਵਟੀ ਬੁੱਧੀ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਧ ਰਹੀ ਆ, ਉਹਨੇ ਜੌਬ ਮਾਰਕੀਟ ਨੂੰ ਬੁਰੀ ਤਰ੍ਹਾਂ ਹਿਲਾਉਣਾ ਆ। ਮੁਲਕ ਦੇ ਵਿੱਚ 1000 ਤੋਂ ਵੱਧ ਕਮਿਊਨਿਟੀ ਕਾਲਜਸ ਨੇ ਹਰ ਇੱਕ ਇਲਾਕੇ ਦੇ ਵਿੱਚ, ਤੇ ਜਿਹੜੇ ਕਿ ਅਮਰੀਕਨਜ਼ ਮਿਡਲ ਕਲਾਸ ਜੌਬਸ ਦੇ ਲਈ ਇੱਕ ਸਫਲਤਾਪੂਰਵਕ ਉਹਨਾਂ ਨੂੰ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਉਹਦੇ ਤੇ ਕਹਿੰਦੇ ਵੀ ਮਨੀ ਜਿਹੜੀ ਉਹ ਸਪੈਂਡ ਕੀਤੀ ਜਿਹੜੀ ਉਹ ਜਾਣੀ ਚਾਹੀਦੀ ਆ। ਸੋ ਬਿਟਵੀਨ ਦਾ ਲਾਈਨਸ ਇਹ ਆ ਹਰਜੋਤ ਸਿੰਘ ਜੀ, ਉਹੀ ਗੱਲ ਵੀ ਇਹ 2028 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਰਨ ਕਰਨ ਦੇ ਲਈ ਕੈਂਡੀਡੇਟ ਦੇ ਤੌਰ ਦੇ ਉੱਤੇ ਦਿਖਾਉਣਾ ਚਾਹ ਰਿਹਾ ਆ। ਇਹ ਆਊਟ ਆਫ ਆਫਿਸ ਆ ਹੁਣ ਲੰਮੇ ਸਮੇਂ ਤੋਂ, ਤੇ ਇਹਨਾਂ ਨੇ ਇਸ ਦੇ ਨਾਲ AI ਜਾਂ ਸੋਸ਼ਲ ਮੀਡੀਆ ਦੇ ਸੰਬੰਧ ਦੇ ਵਿੱਚ ਆਪਣੀ ਜਿਹੜੀਆਂ ਪਾਲਿਸੀਜ਼ ਦੇ ਵਿੱਚ ਇਹ ਵੀ ਇੱਕ ਪ੍ਰਪੋਜ਼ਲ ਰੱਖਿਆ ਸੀਗਾ ਵੀ 16 ਸਾਲ ਦੀ ਉਮਰ ਤੋਂ ਘੱਟ ਲੋਕਾਂ ਦੇ ਲਈ, ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ ਬੈਨ ਕੀਤਾ ਜਾਵੇ। ਕਹਿੰਦੇ ਵੀ ਸਾਰੇ ਹੀ ਜਿਹੜੇ ਫੈਡਰਲ ਇੰਪਲਾਈਜ਼ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਸ ਆ ਉਹਨਾਂ ਨੂੰ ਪ੍ਰੈਡਿਕਸ਼ਨ ਮਾਰਕੀਟਸ ਆ ਉਹਨਾਂ ਦੇ ਵਿੱਚ ਮਨੀ ਲਾਉਣ ਦੇ ਉੱਤੇ, ਬੈਟਿੰਗ ਕਰਨ ਦੇ ਉੱਤੇ ਜਿਹੜਾ ਉਹ ਰੋਕਿਆ ਜਿਹੜਾ ਉਹ ਜਾਵੇ। ਤੇ ਤਿੰਨੇ ਗਵਰਨਮੈਂਟ ਦੀਆਂ ਜਿਹੜੀਆਂ ਬ੍ਰਾਂਚਿਸ ਆ ਉਹਨਾਂ ਵਿੱਚ ਰਿਟਾਇਰਮੈਂਟ ਏਜ 75 ਜਿਹੜੀ ਉਹ ਕਰ ਦਿੱਤੀ ਜਾਵੇ। ਖੁਦ ਇਸ ਦੀ ਉਮਰ 66 ਸਾਲ ਆ ਤੇ ਕਹਿੰਦਾ ਵੀ ਉਹ ਇਸ ਤਰੀਕੇ ਦੇ ਜਿਹੜੇ ਪ੍ਰਪੋਜ਼ਲ ਆ ਉਹ ਇਸ ਟਾਈਮ ਪੇਸ਼ ਕਰ ਰਿਹਾ ਹੈਗਾ ਆ। ਤੇ ਇਹਦੇ ਵਿੱਚ ਕਹਿੰਦੇ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਸੀ ਉਹਨਾਂ ਨੇ ਤਾਂ 90 ਬਿਲੀਅਨ ਡਾਲਰ ਦਾ ਪਲਾਨ ਬਣਾਇਆ ਸੀਗਾ ਕਮਿਊਨਿਟੀ ਕਾਲਜਸ ਦੇ ਲਈ ਵੀ, ਆਪਾਂ ਇਸ ਨੂੰ ਟੋਟਲੀ ਫ੍ਰੀ ਸਾਰਿਆਂ ਦੇ ਲਈ ਜਿਹੜਾ ਉਹ ਕਰ ਦਿੰਨੇ ਆ, ਪਰ ਉਹ ਕਿਸੇ ਸਿਰੇ ਤਾਂ ਜਿਹੜਾ ਉਹ ਨਹੀਂ ਚੜ ਸਕਿਆ ਸੀਗਾ। ਪਰ ਇਹ ਹੁਣ ਆਈਸ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੀ ਮਨੀ ਸਪੈਂਡ ਕੀਤੀ ਜਾਣੀ ਚਾਹੁੰਦੇ ਆ ਮੌਜੂਦਾ ਪ੍ਰਸ਼ਾਸਨ, ਉਸ ਦਾ 20% ਹਿੱਸਾ ਕਮਿਊਨਿਟੀ ਕਾਲਜ ਦੇ ਵਿੱਚ ਲਾਉਣ ਦੀ ਸਿਫਾਰਿਸ਼ ਕਰ ਰਹੇ ਹੈਗੇ ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਜਿਹੜਾ ਅਗਲਾ ਤੇਲ ਦਾ ਸ਼ੌਕ ਆ ਸਕਦਾ ਹੈਗਾ ਪੂਰੇ ਦੁਨੀਆ ਦੇ ਵਿੱਚ, ਇਹ ਸਟੇਟ ਆਫ ਹਾਰਮੋਜ਼ ਤੋਂ ਨਹੀਂ ਹੋਊਗਾ, ਇਹ ਇੱਕ ਹੋਰ ਜਗ੍ਹਾ ਆ ਜਿੱਥੋਂ ਹੋਊਗਾ। ਸੋ ਸਟੇਟ ਆਫ ਹਾਰਮੋਜ਼ ਆਲਰੇਡੀ ਜਿਹਨੇ ਤੇਲ ਦੀਆਂ ਕੀਮਤਾਂ ਹੁਣ ਇੰਨੀਆਂ ਉੱਪਰ ਚਲ ਗਈਆਂ ਆ, ਤੇ ਜਿਹੜਾ ਸੈਕੰਡ ਜੇ ਬਲੌਕ ਕਰ ਦਿੱਤਾ ਜਾਂਦਾ ਹੈ ਰੈੱਡ ਸੀ ਸ਼ਿਪਿੰਗ ਜਿਹੜੀ ਆ, ਜਿੱਥੇ ਜੈਮਨ ਵਾਲੇ ਹੌਥੀ ਰੇਬਲਸ ਕਈ ਕੰਟਰੋਲ ਕਰਦੇ ਆ, ਕਈ ਵਾਰੀ ਉਹ ਆਪਣੇ ਕਬਜ਼ੇ 'ਚ ਵੀ ਲੈ ਲੈਂਦੇ ਆ ਜੇ ਜਿਹੜੇ ਸ਼ਿਪ ਜਾਂਦੇ ਆ, ਜੇ ਉਹ ਵੀ ਰੋਕ ਦਿੰਦੇ ਆ, ਉਹਦੇ ਨਾਲ ਦੁਨੀਆ ਦੇ ਵਿੱਚ ਪੂਰੀ ਜਿਹੜੀ ਹਾਹਾਕਾਰ ਮੱਚ ਜਾਊਗੀ। ਤੇਲ ਦੀਆਂ ਕੀਮਤਾਂ ਤਾਂ ਆਲਰੇਡੀ ਕਿੱਥੇ ਪਹੁੰਚ ਗਈਆਂ ਹੈਗੀਆਂ ਆ, ਤੇ ਟਰੰਪ ਹੁਣੀ ਲੱਗਦਾ ਆ ਵੀ ਇੱਕ ਤਰ੍ਹਾਂ ਨਾਲ ਵਾਈਂਡ ਡਾਊਨ ਕਰ ਰਹੇ ਆ ਮਿਲਟਰੀ ਕੈਂਪੇਨ ਇਰਾਨ ਦੇ ਵਿੱਚ ਵਿਦਆਊਟ ਰੀਓਪਨਿੰਗ ਸਟੇਟ ਆਫ ਹਾਰਮੋਜ਼। ਇਹ ਵੈਸੇ ਤਾਂ ਸਟੇਟਮੈਂਟ ਹਰ ਰੋਜ਼ ਜਾਰੀ ਹੁੰਦੀ ਆ, ਪਰ ਇਹ ਇਕਨੋਮਿਕ ਟਾਈਮਜ਼ ਨੇ ਅੱਜ ਰਿਪੋਰਟ ਕੀਤਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਵੀ ਡਿਸਕਨੈਕਟ ਬਹੁਤ ਹੋਣਾ ਆ, ਤੇ ਬਾਕੀ ਜਿਹੜਾ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਇੰਡੀਆ ਦੇ ਲਈ ਇੱਕ ਬਹੁਤ ਵੱਡਾ ਰਿਸਕ ਹੋਊਗਾ। ਜਿਹੜਾ ਇੰਡੀਆ ਦਾ ਟ੍ਰੇਡ ਜਾਂਦਾ ਹੈਗਾ ਆ ਉਹ ਰੈੱਡ ਸੀ ਦੇ ਥਰੂ ਜਾਂਦਾ ਆ ਜਾਂ ਸੁਏਜ਼ ਕਨਾਲ ਦੇ ਥਰੂ ਜਾਂਦਾ, ਤੇ ਜੇ ਉੱਥੇ ਇੰਟਰਪਸ਼ਨ ਹੁੰਦੀ ਆ ਤੇ ਇੰਡੀਆ ਦੇ ਲਈ ਬਹੁਤ ਕਹਿੰਦੇ ਵੀ ਇਹ ਖਤਰੇ ਵਾਲੀ ਘੰਟੀ ਹੋਊਗੀ। ਉੱਥੇ ਜਿਹੜਾ ਤੇਲ ਮਿਲਣਾ ਇੰਡੀਆ ਦੇ ਲੋਕਾਂ ਨੂੰ ਬਹੁਤ ਹਾਰਡ ਹੋ ਜਾਊਗਾ। ਉਧਰ ਰਸ਼ੀਆ ਵਾਲਿਆਂ ਨੇ ਵੀ ਕਹਿਤਾ ਇੰਡੀਆ ਵਾਲਿਆਂ ਨੂੰ ਵੀ ਅਸੀਂ ਇੰਨਾ ਸਸਤਾ ਨਹੀਂ ਤੇਲ ਦੇਣਾ, ਅਸੀਂ ਬਾਕੀ ਮਾਰਕੀਟ ਨਾਲੋਂ $8 ਜਿਹੜਾ ਮਹਿੰਗਾ ਬੈਰਲ ਉਹ ਦੇਵਾਂਗੇ, ਵੀ ਤੁਸੀਂ ਹੁਣ ਅਮਰੀਕਾ ਨੂੰ ਜਾ ਕੇ ਜੱਫੀਆਂ ਪਾ ਲਈਆਂ ਹੈਗੀਆਂ। ਬਲਕਿ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਪੁਟਿਨ ਦਾ, ਉਹ ਤਾਂ ਇਹ ਵੀ ਸਟੇਟਮੈਂਟ ਜਾਰੀ ਕਰ ਰਿਹਾ ਵੀ 30 ਦਿਨਾਂ ਦਾ ਸਮਾਂ ਦਿੱਤਾ ਸੀ, ਵੀ 30 ਦਿਨਾਂ ਤਾਈਂ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿੰਦੇ ਸੀ ਵੀ ਰਸ਼ੀਆ ਵਾਲੇ ਆਪਣਾ ਤੇਲ ਵੇਚ ਸਕਦੇ, ਉਹ ਕਹਿੰਦੇ ਅਸੀਂ 30 ਦਿਨਾਂ ਤੱਕ ਵੇਚਣਾ ਹੀ ਨਹੀਂ ਹੈਗਾ। ਸੋ ਹੁਣ ਪੂਰੀ ਦੁਨੀਆ ਜਿਹੜੀ ਇਸ ਵੇਲੇ ਆ ਤੇਲ ਨੂੰ ਲੈ ਕੇ ਜਿਹੜੀ ਆ ਹਿੱਲੀ ਪਈ ਆ, ਵੀ ਜੇ 2-3 ਵੀਕਾਂ 'ਚ ਕੁਛ ਨਾ ਹੋਇਆ ਤੇ ਬਹੁਤ ਵੱਡਾ ਜਿਹੜਾ ਝਟਕਾ ਆ ਪੂਰੀ ਦੁਨੀਆ ਦੇ ਵਿੱਚ ਲੱਗੂਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਕਲੈਕਸ਼ਨ ਕਾਲਸ बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ, सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜੀਆਂ ਗੈਸ ਪ੍ਰਾਈਸਿਸ ਐਵਰੇਜ ਆ ਉਹ $4 ਪਰ ਗੈਲਨ ਨੂੰ ਪਾਰ ਕਰ ਚੁੱਕੀ ਆ। ਡਰਾਈਵਰਸ ਦੇ ਲਈ ਇਹ ਤਾਂ ਜਿਹੜੀ ਹੈਡੇਕ ਹੈਗੀ ਆ। ਇਸ ਦੇ ਨਾਲ ਨਾਲ ਕਹਿੰਦੇ ਵੀ ਜਿਹੜੀ ਪੋਲੀਟੀਕਲ ਜਮਾਤ ਆ, ਖਾਸ ਕਰਕੇ ਮੌਜੂਦਾ ਸਰਕਾਰ ਟਰੰਪ ਤੇ ਰਿਪਬਲਿਕਨਸ, ਉਹਨਾਂ ਲਈ ਵੀ ਇਹ ਸਰਦਰਦੀ ਬਣ ਸਕਦੀ ਆ। 1 ਮਹੀਨੇ ਤੋਂ ਲਗਾਤਾਰ ਤੇਲ ਦੀਆਂ ਵੱਧ ਕੀਮਤਾਂ ਜਿਹੜੀਆਂ ਉਹ ਚੱਲ ਰਹੀਆਂ ਆ, ਖਾਸ ਕਰਕੇ ਹੁਣ ਉਸ ਮੌਕੇ ਦੇ ਉੱਤੇ ਜਦੋਂ ਪ੍ਰਾਇਮਰੀਜ਼ ਬਹੁਤ ਸਾਰੇ ਸੂਬਿਆਂ ਦੇ ਵਿੱਚ ਆ ਰਹੀਆਂ ਨੇ। ਇਸ ਸਾਲ ਨਵੰਬਰ ਦੇ ਵਿੱਚ ਇਲੈਕਸ਼ਨਸ, ਮਿਡ ਟਰਮ ਇਲੈਕਸ਼ਨ ਜਿਹੜੀਆਂ ਉਹ ਹੋਣੀਆਂ ਆ। 1 ਮਹੀਨੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਗੈਸ ਦੀ ਜਿਹੜੀ ਪ੍ਰਾਈਸ ਆ, ਇਰਾਨ ਦੀ ਵਾਰ ਤੋਂ ਲੈ ਕੇ ਹੁਣ ਤੱਕ
ਇਹ ਲਗਾਤਾਰ ਵਧੀ ਆ। ਕੋਵਿਡ ਦੇ ਵਿੱਚ ਉਸ ਤੋਂ ਬਾਅਦ 'ਚ 22-23 ਦੇ ਦਰਮਿਆਨ ਇੱਕ ਟਾਈਮ ਦੇ ਉੱਤੇ ਯੂਐਸ ਐਵਰੇਜ ਗੈਸ ਪ੍ਰਾਈਸ $5 ਪਰ ਗੈਲਨ ਨੂੰ ਪਹੁੰਚ ਚੁੱਕੀ ਸੀ। ਸੋ ਅਮਰੀਕੀ ਲੋਕਾਂ ਨੇ ਉਹ ਜਿਹੜੀ ਪੀੜ ਆ ਹੰਢਾਈ ਹੈਗੀ ਆ, ਤੇ ਪਰ ਹੁਣ ਇੱਕ ਵਾਰੀ ਫੇਰ ਉਸੇ ਹੀ ਪੀੜਾ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਜਿਹੜਾ ਉਹ ਪੈ ਰਿਹਾ ਆ। ਤੇ ਈਰਾਨ ਦੀ ਵਾਰ ਤੋਂ ਬਾਅਦ 'ਚ ਹੁਣ $4.02 ਦੇ ਉੱਤੇ ਜਿਹੜੀ ਅਮਰੀਕਨ ਕੱਲ੍ਹ ਆਪਾਂ ਕੈਲੀਫੋਰਨੀਆ ਦੀ ਗੱਲ ਨਹੀਂ ਕਰ ਰਹੇ, ਵੀ ਪੂਰੇ ਯੂਐਸ ਦੀ ਜਿਹੜੀ ਐਵਰੇਜ ਆ ਉਹ $4 ਨੂੰ ਪਹੁੰਚ ਚੁੱਕੀ ਹੈਗੀ ਆ। ਸੋ ਐਵਰੇਜ ਕਾਸਟ ਗੈਸੋਲੀਨ ਦੀ 35% ਫਰਵਰੀ ਤੋਂ ਐਂਡ ਤੋਂ ਲੈ ਕੇ ਹੁਣ ਤੱਕ ਜਿਹੜੇ AAA ਵਾਲੇ ਆ ਉਹਨਾਂ ਨੇ ਦੱਸਿਆ ਵੀ ਉਹ ਲਗਾਤਾਰ ਵਧੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਸ ਤੋਂ ਵੀ ਮੰਦੇ ਜਿਹੜੇ ਉਹ ਹਾਲਾਤ ਆ। ਬ੍ਰੈਂਟ ਆਇਲ ਜਦੋਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਉਹ $108 ਨੂੰ ਚੱਲ ਰਿਹਾ ਆ, ਤੇ ਯੂਐਸ ਦਾ ਜਿਹੜਾ ਕੱਚਾ ਤੇਲ ਆ ਉਹ $105 ਨੂੰ ਜਿਹੜਾ ਬੈਰਲ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਸੀਗਾ ਵੀ ਇੱਕ ਵੱਡਾ ਜਿਹੜਾ ਹਮਲਾ ਕੀਤਾ ਗਿਆ ਜਿੱਥੇ ਤੇਲ ਦੇ ਨਾਲ ਜੁੜਿਆ ਹੋਇਆ ਕੰਮ ਜਿਹੜਾ ਇਸਫਾਹਨ ਉਹਦੇ ਨਾਲ ਜਿਹੜੀਆਂ ਗੈਸ ਪ੍ਰਾਈਸਿਸ ਦੇ ਉੱਤੇ ਜਿਹੜਾ ਹੋਰ ਫਰਕ ਪੈ ਸਕਦਾ ਆ। ਤੇ ਕੱਲ ਤਾਂ ਟਰੰਪ ਹੋਣਾ ਨੇ ਧਮਕੀ ਜਿਹੜੀ ਉਹ ਦੇ ਦਿੱਤੀ ਸੀ ਵੀ ਇਹਨਾਂ ਦਾ ਈਰਾਨ ਦਾ એનર્ਜੀ ਇਨਫਰਾਸਟ੍ਰਕਚਰ ਆ ਉਸ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਅਸੀਂ ਕਰ ਦੇਣਾ ਆ। ਤੇ ਜੇ ਉਹ ਇਦਾਂ ਹੁੰਦਾ ਤਾਂ ਹੁਣ ਹੋਰ ਵੀ ਜ਼ਿਆਦਾ ਮੁਸ਼ਕਿਲ ਆਊਗੀ। ਤੇ ਉਤੋਂ ਗੁੱਸਾ ਵੀ ਜਿਹੜਾ ਉਹਨਾਂ ਨੇ ਆਪਣੇ ਐਲਾਈਜ਼ ਦੇ ਉੱਤੇ ਕਿਹਾ ਵੀ ਜਾਓ ਜਾ ਕੇ ਤੇਲ ਆਪੇ ਲੈ ਆਓ, ਅਸੀਂ ਨਹੀਂ ਦਿੰਦੇ ਸਾਥ। ਸੋ ਗਲੋਬਲੀ ਜਿਹੜੀਆਂ ਆਇਲ ਮਾਰਕੀਟਸ એનર્ਜੀ ਮਾਰਕੀਟ ਦੇ ਉੱਤੇ ਅਸਰ ਅਜੇ ਵੀ ਇਸ ਦਾ ਭੈੜਾ ਹੀ ਇਸ ਵਾਰ ਦਾ ਚੱਲ ਰਿਹਾ ਹੈਗਾ ਜੀ। ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦਾ ਵਿਚਾਰ ਇਹ ਆ ਵੀ ਜਿਹੜਾ ਅਮਰੀਕਾ ਆ ਉਹਨਾਂ ਨੇ ਈਰਾਨ ਦੇ ਉੱਤੇ ਧੱਕਾ ਕੀਤਾ ਆ ਵੀ ਈਰਾਨ ਦਾ ਕੋਈ ਕਸੂਰ ਨਹੀਂ ਹੈ। ਈਰਾਨ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਪ੍ਰੋਟੈਸਟਰ ਸੀਗੇ, ਜਿਹੜੇ ਉੱਥੇ ਡੈਮੋਕ੍ਰੇਸੀ ਚਾਹੁੰਦੇ ਆ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਉਹਨਾਂ ਨੂੰ ਮਾਰ ਦਿੱਤਾ ਗਿਆ। ਹੁਣ ਪਿਛਲੇ 2 ਦਿਨਾਂ ਦੇ ਵਿੱਚ ਈਰਾਨ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਨਫਰਮ ਕੀਤਾ ਹੈ ਵੀ 18 ਸਾਲਾਂ ਦੀ ਇੱਕ ਮੇਲਕਾ ਜੀਜੀ ਉਹਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਤੇ ਉਹ ਸਜ਼ਾ ਲਾਗੂ ਕਰ ਦਿੱਤੀ ਹੈ, ਯਾਨੀ ਕਿ ਉਹਨੂੰ ਮਾਰ ਦਿੱਤਾ ਗਿਆ ਹੈਗਾ। 2026 ਦੇ ਵਿੱਚ ਇਹ ਜਿਹੜੇ ਉੱਥੇ ਪ੍ਰੋਟੈਸਟ ਹੋਏ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ। ਤੇ ਜਦੋਂ ਅਦਾਲਤ ਦੇ ਵਿੱਚ ਮੇਲਕਾ ਨੂੰ ਜੱਜ ਨੇ ਕਿਹਾ ਵੀ ਤੁਸੀਂ ਇੰਨੇ ਸਾਰੇ ਨੌਜਵਾਨਾਂ ਦਾ ਖੂਨ ਵਹਿਣ ਦਿੱਤਾ ਹੈਗਾ ਆ ਤੇ ਮੈਂ ਕਿੱਦਾਂ ਚੁੱਪ ਰਹਿ ਸਕਦੀ ਹਾਂ, ਮੈਨੂੰ ਕੋਈ ਪਰਵਾਹ ਨਹੀਂ, ਬਸ ਮੈਨੂੰ ਵੀ ਮਾਰ ਦਿਓ। ਸੋ ਉਸ ਬਹਾਦਰ ਜਿਹੜੀ ਬੱਚੀ ਆ 18 ਸਾਲਾਂ ਦੀ, ਉਸ ਨੂੰ ਉਹਨਾਂ ਨੇ ਫਾਂਸੀ ਦੇ ਦਿੱਤੀ ਹੈਗੀ, ਉਹਨੂੰ ਐਗਜ਼ੀਕਿਊਟ ਕਰ ਦਿੱਤਾ ਹੈਗਾ। ਇਹ ਈਰਾਨ ਤੋਂ ਵੀ ਜਿਹੜੀ ਖਬਰ ਆ ਉਹ ਆ ਰਹੀ ਹੈ ਜੀ। ਇਸੇ ਤਰ੍ਹਾਂ ਦੇ ਉੱਤੇ ਹਰਜੋਤ ਸਿੰਘ ਜੀ, ਇਜ਼ਰਾਈਲ ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਹੋਇਆ, ਉੱਥੇ ਵੀ ਉਹਨਾਂ ਨੇ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਅਲਾਓ ਕਰ ਦਿੱਤੀ ਆ। ਕਈ ਲੋਕ ਉਸ ਚੀਜ਼ ਦਾ ਜਿਹੜਾ ਪ੍ਰੋਟੈਸਟ ਕਰ ਰਹੇ ਆ, ਕਹਿੰਦੇ ਵੀ ਯਾਰ ਤੁਸੀਂ ਕਹਿ ਲਓ ਵੀ ਝੂਠੇ ਦੋਸ਼ ਜਿਹੜੇ ਉਹ ਲਾ ਕੇ ਕਿਸੇ ਨੂੰ ਵੀ ਹੁਣ ਜਿਹੜੀ ਉਹ ਫਾਂਸੀ ਦੇ ਜਿਹੜੇ ਹੋ ਸਕੋਗੇ। ਸੋ ਇਹ ਹੁਣ ਨਵੀਂ ਚੀਜ਼ ਜਿਹੜੀ ਉੱਥੇ ਹੋਈ ਆ, ਤੇ ਉੱਥੇ ਦੇ ਜਿਹੜੇ ਲੋਕਾਂ ਨੇ ਖਾਸਾ ਜਿਹੜਾ ਆ ਡੈਥ ਪੈਨਲਟੀ ਦੇ ਲਾ ਦੇ ਉਲਟ ਵੀ ਜਿਹੜਾ ਉਹ ਕੀਤਾ ਹੈ। ਇੰਟਰਨੈਸ਼ਨਲੀ ਜਿਹੜਾ ਕ੍ਰਿਟਿਸਿਜ਼ਮ ਇਸ ਮੌਕੇ ਇਜ਼ਰਾਈਲ ਦੇ ਜਿਹੜੇ ਡੈਥ ਪੈਨਲਟੀ ਲਾ ਨੂੰ ਲੈ ਕੇ ਕੀਤਾ ਜਾ ਰਿਹਾ ਹੈ। EU, ਸਪੇਨ, ਜਰਮਨੀ ਤੇ ਹੋਰ ਜਿਹੜੇ ਕਈ ਰਾਈਟਸ ਗਰੁੱਪ ਆ, ਉਹਨਾਂ ਨੇ ਜਿਹੜੇ ਪੈਲਸਤੀਨੀਅਨ ਕਨਵਿਕਟਡ, ਜਿਨ੍ਹਾਂ ਨੂੰ ਇਹ ਪੈਲਸਤੀਨੀਅਨ ਕਨਵਿਕਟਡ ਟੈਰਰਿਸਟ ਆਖਦੇ ਆ, ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਜਿਹੜਾ ਕਾਨੂੰਨ ਆ ਉਹ ਅਪਰੂਵ ਕਰ ਦਿੱਤਾ ਆ। ਇਜ਼ਰਾਈਲ ਦੀ ਜਿਹੜੀ ਸਦਨ ਨੈਸਟ ਉਸ ਨੇ ਕਹਿੰਦੇ ਵੀ ਇਸ ਬਿੱਲ ਨੂੰ ਅਪਰੂਵ ਕਰ ਦਿੱਤਾ ਹੈ ਵੀ ਜਿਨ੍ਹਾਂ ਦੇ ਉੱਤੇ ਕਨਵਿਕਟਡ ਨੇ ਟੈਰਰ ਚਾਰਜਿਸ ਦੇ, ਡੈਡਲੀ ਅਟੈਕਸ ਦੇ, ਉਹਨਾਂ ਨੂੰ। ਪਰ ਕਹਿੰਦੇ ਵੀ ਜਿਹੜੇ ਜਿਊਇਸ਼ ਐਕਸਟ੍ਰੀਮਿਸਟ ਹੁੰਦੇ ਆ ਸਿਮਿਲਰ ਕ੍ਰਾਈਮਸ ਦੇ ਉੱਤੇ, ਉਹਨਾਂ ਨੂੰ ਇਹ ਜਿਹੜਾ ਹਮੇਸ਼ਾ ਬਖਸ਼ ਦਿੰਦੇ ਰਹੇ ਆ। ਇੱਕ ਇਜ਼ਰਾਈਲੀ ਜਿਹੜਾ ਫੌਜੀ ਜਿਸ ਨੇ ਪੈਲਸਤੀਨੀਅਨ ਪ੍ਰਿਜ਼ਨਰਸ ਦੇ ਨਾਲ ਕਾਫੀ ਕੁਕਰਮ ਜਿਹੜੇ ਕੀਤੇ ਆ, ਉਸ ਨੂੰ ਵੀ ਜਿਹੜਾ ਇਹਨਾਂ ਨੇ ਛੱਡ ਜਿਹੜਾ ਉਹ ਦਿੱਤਾ ਸੀਗਾ। ਸੋ ਉਸ ਦੀ ਵੀ ਜਿਹੜੀ ਇਸ ਡੈਥ ਪੈਨਲਟੀ ਲਾ ਦੀ ਵੀ ਹੁਣ ਜਿਹੜੀ ਹਰਜੋਤ ਸਿੰਘ ਜੀ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਜਿਹੜਾ ਪਾਮ ਬੀਚ 에ਅਰਪੋਰਟ ਦਾ ਨਾਮ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਂ ਦੇ ਉੱਤੇ ਚੇਂਜ ਕਰ ਦਿੱਤਾ ਹੈਗਾ। ਜਿੱਥੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਹਮੇਸ਼ਾ ਹੀ ਜਾਂਦੇ ਆ, ਉਹਨਾਂ ਦਾ ਜਿਹੜਾ ਮਾਰੇ ਲਾਗੋ ਘਰ ਹੈਗਾ ਪਾਮ ਬੀਚ ਫਲੋਰੀਡਾ ਦੇ ਵਿੱਚ, ਤੇ ਫਿਰ ਵਾਸ਼ਿੰਗਟਨ ਨੂੰ ਜਾਂਦੇ ਆ, ਤੇ ਉਹ ਉਹਨਾਂ ਦੇ ਨਾਂ ਦੇ ਉੱਤੇ ਫਲੋਰੀਡਾ ਦੇ ਗਵਰਨਰ ਨੇ ਹੁਣ ਉਹਨਾਂ ਦਾ ਨਾਂ ਚੇਂਜ ਕਰਕੇ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਇੰਟਰਨੈਸ਼ਨਲ 에ਅਰਪੋਰਟ ਰੱਖ ਦਿੱਤਾ ਹੈਗਾ ਆ। ਕਹਿੰਦੇ ਵੀ
ਗਵਰਨਰ ਨੇ ਇਸ ਬਿੱਲ ਨੂੰ ਸਾਈਨ ਵੀ ਕਰ ਦਿੱਤਾ ਹੈਗਾ। ਕਮਰਸ਼ੀਅਲ ਸਰਵਿਸ ਏਅਰਪੋਰਟ ਦੇ ਨਾਲ ਰਿਲੇਟਡ ਜਿਹੜਾ ਇਹ ਬਿੱਲ ਆ ਇਹ ਫਲੋਰੀਡਾ ਦੀ ਹਾਊਸ ਤੇ ਸੈਨੇਟ ਦੇ ਵਿੱਚ ਫਰਵਰੀ ਮਹੀਨੇ 'ਚ ਪਾਸ ਹੋ ਗਿਆ ਸੀ ਤੇ ਪਹਿਲਾਂ ਇਹਦਾ ਨਾਮ ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਸੀ। ਹੁਣ ਉਹਦਾ ਨਾਮ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਇੰਟਰਨੈਸ਼ਨਲ ਏਅਰਪੋਰਟ ਰੱਖ ਦਿੱਤਾ ਗਿਆ ਹੈ। ਜੁਲਾਈ 1 ਤੋਂ ਇਹ ਨਾਂ ਜਿਹੜਾ ਚੇਂਜ ਹੋ ਜਾਣਾ ਹੈ। ਰਾਸ਼ਟਰਪਤੀ ਟਰੰਪ ਨੇ ਹੁਣੇ ਇੱਕ ਹੋਰ $39 ਮਿਲੀਅਨ ਦਾ ਫਰਾਡ ਕਰਨ ਵਾਲਾ ਜਿਹੜਾ ਬੰਦਾ ਉਸ ਨੂੰ ਪਾਰਡਨ ਕਰ ਦਿੱਤਾ ਹੈ, ਉਸ ਨੂੰ ਮਾਫ ਕਰ ਦਿੱਤਾ ਆ। ਸੱਤਾ ਦੇ ਵਿੱਚ ਜਦੋਂ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਆਏ ਸੀ, ਉਹ ਕਹਿੰਦੇ ਸੀਗੇ ਵੀ ਫਰਾਡਸਟਰਸ ਦੀ ਜਿਹੜੀ ਉਹ ਖੈਰ ਨਹੀਂ, ਅਸੀਂ ਕਿਸੇ ਨੂੰ ਛੱਡਣਾ ਨਹੀਂ। ਪਰ ਗੱਲ ਜਿਹੜੀ ਉਹ ਚੱਲ ਰਹੀ ਹੈ, ਕਹਿੰਦੇ ਵੀ ਇਹ ਜਿਹੜਾ ਬੰਦਾ ਇੱਕ ਜਿਊਸ਼ ਮੂਲ ਦਾ ਇਹ ਬੰਦਾ ਆ, ਉਸ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਲੌਬੀ ਕੀਤਾ ਪਾਰਡਨ ਕਰਨ ਦੇ ਲਈ। ਕਹਿੰਦੇ ਮਿਲੀਅਨਸ ਆਫ ਡਾਲਰ ਉਹਨਾਂ ਨੇ ਖਰਚੇ। ਸੋ ਬੇਸਿਕਲੀ ਕਹ ਲਓ ਵੀ ਰਿਸ਼ਵਤ ਦੇ ਕੇ ਆਪਣੀ ਜਿਹੜੀ ਸਜ਼ਾ ਆ ਇਸ ਬੰਦੇ ਨੇ ਮਾਫ ਜਿਹੜੀ ਇੱਕ ਹਿਸਾਬ ਦੇ ਨਾਲ ਕਰਵਾ ਲਈ ਹੈਗੀ ਆ। ਸੋ ਜੋਸਫ ਸ਼ਵਾਟੇ $39 ਮਿਲੀਅਨ ਦੇ ਫਰਾਡ ਦੇ ਵਿੱਚ ਕਨਵਿਕਟ ਜਿਹੜਾ ਉਹ ਹੋ ਚੁੱਕਾ ਸੀਗਾ। 3 ਸਾਲ ਦੀ ਇਸ ਨੂੰ ਸਜ਼ਾ ਸੁਣਾਈ ਗਈ ਸੀ। ਅਜੇ 3 ਮਹੀਨੇ ਹੀ ਹੋਏ ਸੀਗੇ ਤੇ ਟਰੰਪ ਹੁਣਾਂ ਨੇ ਆਲਰੇਡੀ ਜਿਹੜਾ ਉਸ ਨੂੰ ਪਾਰਡਨ ਕਰ ਦਿੱਤਾ ਆ। ਹੁਣ ਤੱਕ ਪ੍ਰੈਜ਼ੀਡੈਂਟ ਟਰੰਪ ਨੇ 70 ਜਿਹੜੇ ਉਹਨਾਂ ਦੇ ਸਾਥੀ ਡੋਨਰਸ ਜਿਹੜੇ ਕਨਵਿਕਟ ਹੋਏ ਆ ਫਰਾਡ ਦੇ ਕੇਸਾਂ ਦੇ ਵਿੱਚ। ਇੱਥੋਂ ਤੱਕ ਕਿ ਕੋਲੰਬੀਆ ਵਾਲਾ ਦੇਖੋ ਡਰੱਗ ਦਾ ਧੰਦਾ ਕਰਨ ਵਾਲਾ ਬੰਦਾ ਆ, ਉਹ ਵੀ ਇਹਨਾਂ ਨੇ ਜਿਹੜਾ ਉਹ ਛੱਡ ਦਿੱਤਾ ਸੀਗਾ। ਸੋ 70 ਬੰਦੇ ਟਰੰਪ ਹੁਣਾਂ ਨੇ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਮਾਫ ਕਰ ਦਿੱਤੇ ਆ, ਜਿਹੜੇ ਇਹਨਾਂ ਦੇ ਸਾਥੀ ਆ ਤੇ ਜਾਂ ਇਹਨਾਂ ਨੂੰ ਜਿਹੜੀ ਮਨੀ ਦਿੰਦੇ ਆ, ਡੋਨੇਸ਼ਨਸ ਜਿਹੜੀਆਂ ਉਹ ਦਿੰਦੇ ਆ ਉਸ ਦੇ ਆਧਾਰ ਦੇ ਉੱਤੇ। ਸੈਲੋਮਨ ਮੈਲਕਨ ਇੱਕ ਇਮੀਗ੍ਰੈਂਟ ਸੀਗਾ ਜੋ US ਦੇ ਵਿੱਚ ਆਇਆ ਸੀਗਾ ਤੇ ਇਸਨੇ ਫਰਾਡ ਕਮਿਟ ਕੀਤਾ। ਅਮਰੀਕਨ ਟੈਕਸਪੇਅਰ ਦਾ $42 ਮਿਲੀਅਨ ਇਨਫੈਕਟ ਕਹਿੰਦੇ ਵੀ ਇਸਨੇ ਚੂਨਾ ਜਿਹੜਾ ਉਹ ਲਾਇਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਤਾਂ ਹੋਵੇ ਉਹਨਾਂ ਦਾ ਸਾਥੀ, ਫਿਰ ਤਾਂ ਉਹ $42 ਮਿਲੀਅਨ ਵੀ ਡਕਾਰ ਜਾਂਦੇ, ਹਜਮ ਕਰ ਜਾਂਦੇ ਆ। ਤੇ ਜੇ ਹੁਣ ਹੋਵੇ ਕਿਸੇ ਹੋਰ ਮੂਲ ਦਾ ਇਮੀਗ੍ਰੈਂਟ, ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਵਾਰ ਔਨ ਫਰਾਡ, ਫਿਰ ਉਹ ਕੇਸ ਲਿਹਾਜ਼ ਦੇ ਨਾਲ ਪੇਸ਼ ਜਿਹੜੀ ਉਹ ਕੀਤੀ ਜਾਂਦੀ ਆ। ਸੋ ਇਹ ਜਿਹੜਾ ਦੋਹਰੇ ਮਾਪਦੰਡ ਤੇ ਜਿਹੜੇ ਦੋਹਰੇ ਤਰੀਕੇ ਦੇ ਜਿਹੜਾ ਇਨਸਾਫ ਆ ਉਹ ਇੱਥੇ ਵੀ ਦੇਖਣ ਨੂੰ ਜਿਹੜਾ ਇਸ ਮੌਕੇ ਮਿਲ ਰਿਹਾ ਆ। ਤੇ ਇਹ ਬੜੀ ਅਚੰਭੇ ਵਾਲੀ ਗੱਲ ਆ ਵੀ ਤੁਸੀਂ ਲੌਬੀ ਕਰਕੇ ਆਪਣੇ ਆਪ ਨੂੰ ਪਾਰਡਨ ਜਿਹੜਾ ਉਹ ਕਰਵਾ ਸਕਦੇ ਹੈਗੇ ਆ। ਇਹ ਬੜੀ ਨਮੋਸ਼ੀ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਆ ਵੀ ਇੰਨਾ ਵੱਡਾ ਫਰਾਡ ਕੀਤਾ ਹੋਵੇ। ਇਹਦਾ ਤਾਂ ਚਿਹਰਾ ਸਗੋਂ ਇਹਨਾਂ ਨੂੰ ਬਾਰ-ਬਾਰ ਦਿਖਾਉਣਾ ਚਾਹੀਦਾ ਆ, ਜਿਹੜਾ ਕਹਿੰਦੇ ਵੀ ਅਸੀਂ ਵਾਰ ਔਨ ਫਰਾਡ ਕਰਦੇ ਆ। ਅੱਜ ਦਾ ਮਿਨੀਐਪੋਲਿਸ ਦੇ ਵਿੱਚ ਹੁਣ ਕੈਲੀਫੋਰਨੀਆ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਆ ਤੇ ਇਹਦੀ ਫੋਟੋ ਨੂੰ ਦਿਖਾਉਣਾ ਚਾਹੀਦਾ, ਦੇਖੋ ਜੀ ਆਹ ਬੰਦੇ ਨੂੰ ਅਸੀਂ ਅੰਦਰ ਕਰਕੇ ਡੱਕ ਕੇ ਰੱਖਿਆ ਹੋਇਆ ਆ, ਇਹਨੇ ਇੰਨਾ $1 ਮਿਲੀਅਨ ਜਿਹੜਾ ਫਰਾਡ ਕੀਤਾ ਸੀਗਾ। ਪਰ ਕੁਝ $1 ਮਿਲੀਅਨ ਅੰਦਰ ਕਰਕੇ ਆਪਣੇ ਜਿਹੜੇ ਲੌਬਿੰਗ ਦੇ ਜ਼ਰੀਏ ਤੇ 42 ਮਿਲੀਅਨ ਫਰਾਡ ਕਰਨ ਵਾਲਾ ਬੰਦਾ ਆ ਉਸ ਨੂੰ ਟਰੰਪ ਨੇ ਜਿਹੜਾ ਆਲਰੇਡੀ ਮਾਫ ਕਰ ਦਿੱਤਾ ਹੈਗਾ ਆ। 17 ਸਾਲ ਦੀ ਜਿਹੜੀ ਹਰਜੋਤ ਸਿੰਘ ਜੀ ਓਵਰਆਲ ਸਜ਼ਾ ਸੀਗੀ, ਪਹਿਲੀ ਜਿਹੜੀ ਸਜ਼ਾ ਇਹਦੀ 3 ਸਾਲ ਦੀ ਚੱਲ ਰਹੀ ਸੀਗੀ, ਜਿਸ ਦਰਮਿਆਨ ਜਿਹੜੇ ਟਰੰਪ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਚੱਲ ਕੋਈ ਨਹੀਂ ਕਾਕਾ, ਤੂੰ ਵੀ ਚੰਗਾ ਹੀ ਆ ਸਾਡੇ ਨਾਲ। ਇਹਨਾਂ ਨੇ ਵੀ ਆਪਣੀ ਮਸ਼ੀਨ 'ਚ ਪਾ ਕੇ ਇਸ ਨੂੰ ਮਿਲਦਾ ਕਲੀਨ ਚਿੱਟ ਦੇ ਦਿੱਤੀ ਆ। ਅਗਲੀ ਖਬਰ ਜਿਹੜੀ ਉਹ ਲੇ ਆਫ ਦੇ ਸੰਬੰਧ ਦੇ ਵਿੱਚ ਆ। ਓਰੇਕਲ ਕੰਪਨੀ ਨੇ ਆਪਣੀ EMPLOYEES ਨੂੰ ਅੱਜ ਸਵੇਰੇ ਤੜਕੇ 6 ਵਜੇ ਇੱਕ ਈਮੇਲ ਭੇਜ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਵੀ ਹੈਵ ਮੇਡ ਦ ਡਿਸੀਜਨ ਟੂ ਐਲੀਮੀਨੇਟ ਯੂਰ ਰੋਲ ਐਜ਼ ਏ ਵਾਟਐਵਰ, ਜੇ ਇੰਜੀਨੀਅਰ ਜਾਂ ਕੋਈ ਵੀ ਜਿਹੜੀ ਉਹਨਾਂ ਦੀ ਜੌਬ ਸੀਗੀ। ਸੋ ਓਰੇਕਲ 30% ਰਿਡਕਸ਼ਨ ਕਰਨ ਜਾ ਰਿਹਾ ਵਰਲਡ ਵਾਈਡ। ਇਹ ਇੱਕ ਬਹੁਤ ਵੱਡਾ ਨੰਬਰ ਹੈ। ਇੰਡੀਆ ਦੇ ਵਿੱਚ ਵੀ ਓਰੇਕਲ ਦੇ ਬਹੁਤ ਜ਼ਿਆਦਾ ਜਿਹੜੇ EMPLOYEE ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਡਿਫੀਕਲਟ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤੇ ਓਰੇਕਲ ਦਾ ਜਿਹੜਾ ਕਰੰਟ ਬਿਜ਼ਨਸ ਨੀਡ ਹੈਗੀਆਂ ਆ ਉਹਦੇ ਕਰਕੇ ਸਾਨੂੰ ਜਿਹੜਾ ਆ ਹੁਣ ਇਹ ਕੱਟ ਆਫ ਕਰਨਾ ਪੈਣਾ ਹੈਗਾ। 20,000 ਤੋਂ ਲੈ ਕੇ 30,000 EMPLOYEE ਜਿਹੜੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਈਮੇਲ ਪਹੁੰਚੀ ਹੈਗੀ ਆ। ਸੋ TD ਕੋਮਨ ਇਹ ਕੰਪਨੀ ਹੈ, ਇਹਨਾਂ ਨੇ ਐਸਟੀਮੇਟ ਕੀਤਾ ਵੀ 18% ਓਰੇਕਲ ਦੀ ਜਿਹੜੀ ਵਰਕਫੋਰਸ ਆ, ਉਹਨਾਂ ਦਾ 1,62,000 EMPLOYEE ਆ ਗਲੋਬਲ ਵਰਕਫੋਰਸ ਦੇ ਵਿੱਚ। ਉਹਦੇ ਵਿੱਚੋਂ 20,000 ਤੋਂ ਲੈ ਕੇ 30,000 ਲੋਕ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ ਆ। ਓਰੇਕਲ ਦੇ ਕੋਲ $58 ਬਿਲੀਅਨ ਦਾ ਕਰਜ਼ਾ ਸਿਰਫ 2 ਮਹੀਨਿਆਂ ਦੇ ਵਿੱਚ ਜਿਹੜਾ ਆ ਉਹਨਾਂ ਦੇ ਕੋਲ ਇਕੱਠਾ ਹੋ ਗਿਆ। ਉਹਨਾਂ ਦੇ ਜਿਹੜੇ ਸਟਾਕ ਆ ਉਹਦੀ ਵੈਲਿਊ ਜਿਹੜੀ ਆ ਸਤੰਬਰ 25 ਤੋਂ ਲੈ ਕੇ ਹੁਣ ਤੱਕ ਅੱਧੀ ਰਹਿ ਗਈ ਹੈਗੀ ਆ। ਸੋ ਇਸ ਕਰਕੇ ਜਿਹੜਾ ਆ ਉਹ ਕੱਟ ਕਰਨ ਜਾ ਰਹੇ ਆ ਤੇ ਜਿਹੜੀ ਆ ਸਾਡੀ ਵੈਲਿਊ ਵੀ ਠੀਕ ਰਹੇ ਤੇ ਕਰਜ਼ੇ ਤੋਂ ਘੱਟ ਰਹੇ। ਪਰ ਜਿਹੜੇ 18 ਤੋਂ 30,000 EMPLOYEE ਲੇ ਆਫ ਹੋਣੇ ਆ
ਉਹਨਾਂ ਦਾ ਤੁਸੀਂ ਦੇਖੋ ਸਿਚੁਏਸ਼ਨ ਕੀ ਬਣਨੀ ਆ। ਆਪਣਾ ਸਾਰਿਆਂ ਨੂੰ ਪਤਾ ਹੀ ਆ ਵੀ ਆਫਿਸ ਮੇਨ ਸਾਡਾ ਸੈਨੋਜ਼ੇ 'ਚ ਆ। ਸੈਨੋਜ਼ੇ ਸਿਲੀਕਨ ਵੈਲੀ ਆਫ ਦ ਵਰਲਡ, ਸਭ ਤੋਂ ਜ਼ਿਆਦਾ ਜਿਹੜੇ ਆਈਟੀ ਦੇ EMPLOYEES ਇੱਥੇ ਹੈਗੇ ਆ। ਇੱਦਾਂ ਦੀਆਂ ਖਬਰਾਂ ਆ ਰਹੀਆਂ ਵੀ 10 ਤੋਂ ਲੈ ਕੇ 11 ਮਹੀਨੇ ਤੱਕ ਵੀ ਹੋ ਗਿਆ ਜਿਹੜੇ ਆਈਟੀ 'ਚ ਲੋਕ ਕੰਮ ਕਰਦੇ ਸੀ, ਜਿਹੜੇ ਲੇ ਆਫ ਹੋਏ ਆ, ਉਹਨਾਂ ਨੂੰ ਨਵੀਂ ਜੌਬ ਨਹੀਂ ਮਿਲ ਰਹੀ। ਨਵੇਂ ਜਿਹੜੇ ਯੂਨੀਵਰਸਿਟੀ ਦੇ ਗ੍ਰੈਜੂਏਟਸ ਹੋ ਰਹੇ ਆ ਯੂਨੀਵਰਸਿਟੀ 'ਚੋਂ, ਸਿਰਫ 25% ਸਟੂਡੈਂਟਸ ਨੂੰ ਜੌਬ ਮਿਲੀ ਆ, 75% ਸਟੂਡੈਂਟਸ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਸੋ ਸਿਚੁਏਸ਼ਨ ਜਿਹੜੀ ਆ ਜੌਬਸ ਦੇ ਮਾਮਲੇ ਦੇ ਵਿੱਚ ਇਕੱਲਾ ਅਮਰੀਕਾ ਨਹੀਂ, ਪੂਰੇ ਵਰਲਡ ਲੈਵਲ ਦੇ ਉੱਤੇ ਕਾਫੀ ਬੈਡ ਆ। ਈਵਨ ਰਸ਼ੀਆ ਦਾ ਇੱਕ ਬਿਲੀਅਨੀਅਰ ਆ, ਓਲੇਗ ਡੈਰੀਪਾਸਕਾ, ਉਹਨੇ ਇਹ ਕਿਹਾ ਵੀ ਜੇ ਰਸ਼ੀਆ ਨੂੰ ਆਉਣ ਵਾਲੇ ਰਿਸੈਸ਼ਨ ਜਾਂ ਡਿਪਰੈਸ਼ਨ ਤੋਂ ਬਚਾਉਣਾ ਆ ਤੇ ਹਰ ਇੱਕ ਰਸ਼ੀਅਨ ਨੂੰ 12 ਘੰਟੇ ਰੋਜ਼ ਤੇ 6 ਦਿਨ ਜਿਹੜਾ ਆ ਕੰਮ ਕਰਨਾ ਪਊਗਾ। ਤਾਂ ਕਰਕੇ ਕਹਿੰਦੇ ਵੀ ਅਸੀਂ ਆਪਣੇ ਮੁਲਕ ਨੂੰ ਬਚਾ ਸਕਦੇ ਹੈਗੇ ਆ। ਕਹਿੰਦੇ ਵੀ ਜਿਹੜਾ ਨਵਾਂ ਸਕੇਜੂਲ ਹੋਣਾ ਚਾਹੀਦਾ 8 AM to 8 PM ਮੰਡੇ ਟੂ ਸੈਚਰਡੇ। ਤਾਂ ਕਰਕੇ ਕਹਿੰਦੇ ਜਿਹੜਾ ਆ ਇਹ ਇੱਕ ਬਹੁਤ ਵੱਡਾ ਇੰਡਸਟਰੀਅਲ ਮੈਗਨੇਟ ਆ ਉੱਥੇ ਦਾ। ਇਹ ਉਹਨਾਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ। ਸੋ ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਇਕਨੋਮੀ ਦੇ ਤੁਸੀਂ ਇੱਥੋਂ ਅੰਦਾਜ਼ੇ ਲਾ ਸਕਦੇ ਆ ਕਿੱਧਰ ਨੂੰ ਜਾ ਰਹੀ ਹੈਗੀ। ਜੀ ਬਿਲਕੁਲ। ਜਾਂਦੇ ਜਾਂਦੇ ਇੱਕ ਜਿਹੜੇ ਪ੍ਰਾਈਸਿਸ ਦੇ ਨਾਲ, એનર્ਜੀ ਪ੍ਰਾਈਸਿਸ ਦੇ ਨਾਲ ਜੋ ਸਿਚੁਏਸ਼ਨ ਬਣ ਰਹੀ ਆ ਉਹਦੇ ਬਾਰੇ ਥੋੜ੍ਹੀ ਜਿਹੀ ਇੱਕ ਗੱਲ ਕਰਦੇ ਜਾਈਏ। ਯੂਰਪ ਦੇ ਐਂਗਲ ਤੋਂ ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਹਾਂ। ਕਹਿੰਦੇ ਵੀ એનર્ਜੀ ਪ੍ਰਾਈਸਿਸ ਦੇ ਨਾਲ 21 ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਐਨੂਅਲ ਇਨਫਲੇਸ਼ਨ ਦਰ ਆ, ਐਵਰੇਜ ਆ, ਉਹ ਵੱਧ ਗਈ ਹੈਗੀ ਆ। ਉੱਥੇ ਮਹਿੰਗਾਈ ਜਿਹੜੀ ਉਹ ਹੋ ਚੁੱਕੀ ਆ 21 ਮੁਲਕਾਂ ਦੇ ਵਿੱਚ। ਕੰਜ਼ਿਊਮਰ ਪ੍ਰਾਈਸ ਐਨੂਅਲ ਰੇਟ ਜਿਹੜਾ ਸਾਲ ਦਰ ਸਾਲ ਦਾ ਫਰਕ ਹੁੰਦਾ ਹੈ, ਉਹ 2.5% ਵਧਿਆ ਆ। ਕਹਿੰਦੇ ਵੀ ਇਸ ਸਾਲ ਬੜੀ ਤੇਜ਼ੀ ਦੇ ਨਾਲ ਇਹ ਪ੍ਰਾਈਸ ਜਿਹੜੇ ਉੱਥੇ ਵਧੇ ਆ। ਇਹ ਯੂਰਪ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ, ਯੂਰੋਸਟੈਟ ਜਿਹੜਾ ਯੂਰਪੀਅਨ ਯੂਨੀਅਨ ਦਾ ਸਟੈਟਿਸਟਿਕਸ ਵਾਲਾ ਹਿੱਸਾ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਫਰਵਰੀ ਦੇ ਵਿੱਚ ਤਕਰੀਬਨ 2% ਜਿਹੜੇ ਕੰਜ਼ਿਊਮਰ ਪ੍ਰਾਈਸ ਆ ਉਹਨਾਂ 'ਚ ਵਾਧਾ ਜਿਹੜਾ ਹੋਇਆ। એનર્ਜੀ ਪ੍ਰਾਈਸ ਜਿਹੜੇ ਕਿ ਪਿਛਲੇ 12 ਮਹੀਨਿਆਂ 'ਚ ਡਿਕਲਾਈਨ ਦੇ ਉੱਤੇ ਚੱਲ ਰਹੇ ਸੀਗੇ, ਉਹ ਇਵੈਂਚੁਅਲੀ ਮਾਰਚ ਮਹੀਨੇ ਤੱਕ ਆਉਂਦਿਆਂ 5% ਉਸਨਾਂ ਦੇ ਵਿੱਚ ਵਾਧਾ ਜਿਹੜਾ ਉਹ ਹੋ ਚੁੱਕਾ ਆ। ਕਹਿੰਦੇ ਵੀ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ, ਹੁਣ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਹੋ ਸਕਦਾ ਵੀ ਜਿਹੜਾ ਯੂਰਪ ਦਾ ਸੈਂਟਰਲ ਬੈਂਕ ਆ, ਉਹ ਇੰਟਰਸਟ ਰੇਟ ਆ ਉਹਨਾਂ ਨੂੰ ਹੁਣ ਵਧਾ ਜਿਹੜਾ ਉਹ ਦੇਵੇ। ਉੱਥੇ ਵੀ 2% ਇਨਫਲੇਸ਼ਨ ਦਰ ਨੂੰ ਜਿਹੜਾ ਬੈਂਚਮਾਰਕ ਮੰਨਦੇ ਆ ਵੀ ਉਨਾ ਕੁ ਹੋਵੇ ਤਾਂ ਫਿਰ ਆਪਾਂ ਇੰਟਰਸਟ ਰੇਟ ਨਹੀਂ ਵਧਾਵਾਂਗੇ। ਪਰ ਕਿਉਂਕਿ ਹੁਣ ਇਨਫਲੇਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਗਈ ਆ, ਉਹਦੇ ਕਰਕੇ ਕਹਿੰਦੇ ਵੀ ਸ਼ਾਇਦ ਇੰਟਰਸਟ ਰੇਟ ਆ ਉਹਨਾਂ ਨੂੰ ਵਧਾਉਣਾ ਪੈ ਜਾਵੇ। ਅਮਰੀਕਾ ਦੇ ਵਿੱਚ ਵੀ ਇਹ ਬੜੀ ਕਸੂਤੀ ਸਥਿਤੀ ਦੇ ਵਿੱਚ ਫੈਡ ਵਾਲੇ ਜਿਹੜੇ ਉਹ ਫਸੇ ਹੋਣਗੇ। ਅਚਾਨਕ ਹੁਣ ਇਸ ਵਾਰ ਦੇ ਨਾਲ ਜਿਹੜੀਆਂ એનર્ਜੀ ਦੀਆਂ ਪ੍ਰਾਈਸਿਸ ਵਧਣ ਦੇ ਨਾਲ ਸਾਰੀਆਂ ਚੀਜ਼ਾਂ ਦੇ ਵਿੱਚ ਮਹਿੰਗਾਈ ਜਿਹੜੀ ਉਹ ਹੋ ਗਈ ਆ, ਤੇ ਉਹਦਾ ਜਿਹੜਾ ਅਸਰ ਆਬਵੀਅਸਲੀ ਇਨਫਲੇਸ਼ਨ ਮਹਿੰਗਾਈ ਦੇ ਉੱਤੇ ਜਿਹੜਾ ਉਹ ਪੈਣ ਦੇ ਕਰਕੇ ਤੇ ਫਿਰ ਇੰਟਰਸਟ ਰੇਟਸ ਨੂੰ ਘਟਾਉਣ ਦੇ ਵਿੱਚ ਉਹ ਕੋਈ ਫੈਸਲਾ ਰਹਿਣਗੇ ਜਾਂ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ। ਅਮਰੀਕਾ ਦੇ ਵਿੱਚ ਵੀ ਇੰਟਰਸਟ ਰੇਟਸ ਨੂੰ ਲੈ ਕੇ ਅਜੇ ਵੀ ਸਥਿਤੀ ਜਿਹੜੀ ਉਹ ਬੜੀ ਖਾਸ ਸੁਧਰੀ ਹੋਈ ਨਜ਼ਰ ਨਹੀਂ ਆ ਰਹੀ ਹੈਗੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। Thank you.